ਜਿੰਨਾ ਵੀ ਜਿਹੜਾ ਵੀ ਸਿੱਖ ਆਪਦੇ ਧਰਮ ਲਈ ਕੌਮ ਲਈ ਬੋਲੂਗਾ ਉਹਨੂੰ ਪੈਰ ਪੈਰ ਤੇ ਘੇਰਨਗੇ ਭਾਰਤੀ ਵਿਦਿਆ ਨੀਤੀ ਦੇ ਸ਼ਿਕਾਰ ਬਣੇ ਹੋਏ ਉਹ ਸਿੱਖ ਜਿਨ੍ਹਾਂ ਨੂੰ YouTube ਚੈਨਲਾਂ ਦੇ ਇਸ ਦੌਰ ਵਿੱਚ ਸੱਦ ਕੇ ਮਹਾਨ ਸਿੱਖ ਵਿਦਵਾਨ ਵਜੋਂ ਪੇਸ਼ ਕੀਤਾ ਜਾਂਦਾ। ਪ੍ਰਗਟ ਸਿੰਘ ਨੇ ਵੀ ਇਹੀ ਕਿਹਾ ਵੀ ਸਿੱਖਿਆ ਦਾ ਖੇਤਰ ਆ ਜਿਹੜਾ ਇਹ ਸੂਬਿਆਂ ਦਾ ਆਪਦਾ ਅਧਿਕਾਰ ਆ। ਸੋ RSS ਸਿੱਖਿਆ ਦੇ ਰਾਹੀਂ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦੀ ਆ ਤੇ ਜਿੱਥੇ ਹੋਰ 6 ਸੂਬਿਆਂ ਨੇ ਇਹਦਾ ਵਿਰੋਧ ਕੀਤਾ ਨਵੀਂ ਐਜੂਕੇਸ਼ਨ ਪਾਲਿਸੀ ਦਾ, ਉਦੋਂ ਇਹ ਪੰਜਾਬ ਦੇ ਵਿੱਚ ਵੀ ਇਹਦਾ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਉਹ ਇਹਦਾ ਵਿਰੋਧ ਕਰੇ ਕਿ ਆਪਾਂ ਉਹ ਤਾਂ ਕਹਾਂਗੇ ਵੀ ਕਾਂਗਰਸ ਦਾ ਲੀਡਰ ਆ ਜੀ ਇਹਦੀਆਂ ਗੱਲਾਂ। ਉਹ ਭਾਈ ਜੇ ਕਾਂਗਰਸ ਦਾ ਹੋ ਕੇ ਉਹਨੇ ਇੱਕ ਗੱਲ ਕਹੀ ਆ ਤਾਂ ਫਿਰ ਸਾਡੇ ਅਕਾਲੀ ਲੀਡਰ ਕਾਹਤੋਂ ਨਹੀਂ ਕਹਿ ਲੈਂਦੇ? ਉਹ ਜਿਹਨੂੰ ਗਾਲਾਂ ਕਢਾਉਣੀਆਂ ਹੋਣ ਇਹਨਾਂ ਕੋਲੇ ਬੰਦੇ ਵਾਧੂ ਨੇਗੇ ਪਰ ਇਸ ਕੰਮ ਲਈ ਕੋਈ ਇਹ ਸਾਰਾ ਜਿਹੜਾ ਬਾਦਲ ਦਲ ਵਾਲਾ ਲਾਣਾ ਉਹੋ ਜਿਹਾ ਹੀ ਆਮ ਆਦਮੀ ਪਾਰਟੀ ਵਾਲਾ। ਆਮ ਆਦਮੀ ਪਾਰਟੀ ਨੂੰ ਵੀ ਲੋਕ ਕਹਿੰਦੇ ਆ ਵੀ ਇਹ RSS ਦੀ ਬੀ ਟੀਮ ਆ। ਸਟਾਲਨ ਆ ਜਿਹੜਾ ਤਾਮਿਲਨਾਡੂ ਦਾ CM ਉਹਨੇ ਕਿਹਾ ਵੀ ਜੇ ਕੇਂਦਰ 10,000 ਕਰੋੜ ਰੁਪਈਆ ਵੀ ਦੇਵੇ ਤਾਂ ਵੀ ਅਸੀਂ ਜਿਹੜੀ ਇਹ ਨਵੀਂ ਐਜੂਕੇਸ਼ਨ ਪਾਲਿਸੀ ਆ ਇਹ ਲਾਗੂ ਨਹੀਂ ਕਰਾਂਗੇ। ਹੁਣ ਉੱਥੇ ਸਾਰਾ ਜਿਹੜਾ ਦੱਖਣੀ ਭਾਰਤ ਵਾ ਉੱਥੇ ਤਾਂ ਲਾਂਬੂ ਲੱਗੇ ਪਏ ਨੇ, ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਅੰਦੋਲਨ ਜ਼ੋਰ ਫੜ ਰਿਹਾ। ਪਰ ਪੰਜਾਬ ਦੇ ਵਿੱਚ ਅਕਾਲ ਤਖਤ ਸਾਹਿਬ, ਅਕਾਲੀ ਦਲ, ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ ਤੇ ਪੂਰੀਆਂ ਸਿੱਖ ਸੰਸਥਾਵਾਂ ਜਿਨ੍ਹਾਂ ਚਿਖਰ ਭੁੰਡੀਆਂ ਚੁਲਝੀਆਂ ਫਿਰਦੀਆਂ ਨੇ, ਉਹਦਾ ਕੀ ਆਪਾਂ ਆਸ ਕਰ ਸਕਦੇ ਆ ਕਿ ਜਿਹੜੇ ਹਮਲੇ ਸਾਨੂੰ ਦਿੱਲੀ ਤੋਂ ਜਾਂ ਹੋਰ ਹੋ ਰਹੇ? ਆਪਣਾ ਤਾਂ ਸਾਰਾ ਜਿਹੜਾ ਵਕਤ ਵਾ ਉਹ ਸੁਖਬੀਰ ਬਾਦਲ ਐਂਡ ਕੰਪਨੀ ਹੋਈ ਖਾ ਜਾਂਦੀ। ਇਸ ਮੁਲਕ ਦੇ ਵਿੱਚ ਪਿਛਲੇ 1950 ਤੋਂ 1995 ਤੱਕ ਜੋ ਸਾਡੇ ਧਰਮ ਦੇ ਇਤਿਹਾਸ ਦੇ ਖਿਲਾਫ ਲਿਖਿਆ ਬੋਲਿਆ ਪੜਾਇਆ ਗਿਆ ਉਹਦੇ ਕਰਕੇ ਸਾਡੇ ਵਿੱਚੋਂ ਬਹੁਤੇ ਨਿਆਣੇ ਕਾਮਰੇਡ ਬਣੇ, ਐਂਟੀ ਸਿੱਖ ਬਣੇ, ਭਾਰਤ ਮਾਤਾ ਦੇ ਲਾਲ ਬਣੇ ਤੇ ਉਹ ਸਿੱਖ ਨਹੀਂ ਰਹੇ, ਜਾਣੀ ਕਿ ਉਹਨਾਂ ਦੀ ਸਿੱਖੀ ਉਹੋ ਜਿਹੀ ਨਹੀਂ ਰਹੀ ਜਿਹੀ ਹੋਣੀ ਚਾਹੀਦੀ ਸੀ। ਪਰ 1996-97 ਤੋਂ ਬਾਅਦ ਤਾਂ ਨਿਰਾਈ ਮਤਲਬ ਜਿਵੇਂ ਕਹਿੰਦਾ ਨੂਣ ਹੀ ਗੁੰਨਤਾ। ਹੁਣ ਜਿਹੜਾ ਅਗਲਾ ਦੌਰ ਆ ਰਿਹਾ ਉਹਦੇ ਚ ਬਿਲਕੁਲ ਹੀ ਫੱਟੇ ਚੱਕ ਕੰਮ ਜਿਹੜਾ ਹੈਗਾ ਉਹ ਹੋਣ ਜਾ ਰਿਹਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਦੇ ਵਿੱਚ ਭਗਵੇਂ ਬ੍ਰਿਗੇਡ ਨੇ BJP ਸਰਕਾਰ ਰਾਹੀਂ ਮੁਲਕ ਦਾ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਜੋ ਕੁਝ ਕੀਤਾ ਉਹਦੇ ਵਿੱਚ ਇਹ ਵੀ ਹੈਗਾ ਵੀ ਸਕੂਲਾਂ ਦਾ ਜਿਹੜਾ ਐਜੂਕੇਸ਼ਨ ਪੜ੍ਹਾਉਣ ਦਾ ਜਿਹੜਾ ਸਿਸਟਮ ਆ, ਜਿਹੜਾ ਸਿਲੇਬਸ ਆ, ਉਹ ਸਾਰੇ ਭਾਰਤ ਦਾ ਇਹੋ ਜਿਹਾ ਬਣਾ ਦਿੱਤਾ ਜਾਵੇ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਸ ਪੜ੍ਹਾਈ ਨੂੰ ਪੜ੍ਹਨ ਤੋਂ ਬਾਅਦ ਲੋਕ ਬਣਨਗੇ, ਘੜੇ ਜਾਣਗੇ। ਕਿਉਂਕਿ ਆਪਾਂ ਸਾਰੇ ਜਿਹੜਾ ਕੁਝ ਸਕੂਲਾਂ ਚੋਂ ਪੜ੍ਹ ਕੇ ਆਉਂਦੇ ਆ ਨਾ ਉਹ ਫਿਰ ਆਪਣੇ ਉੱਤੇ ਸਦਾ ਲਈ ਅਸਰ ਕਰਦਾ। ਆਪਣੀ ਸ਼ਖਸੀਅਤ ਆਪਾਂ ਕੀ ਬਣਨਾ ਉਹ ਸਕੂਲਾਂ ਦਾ ਸਿਲੇਬਸ ਨਿਰਧਾਰਿਤ ਕਰਦਾ ਹੈ। ਤੋ ਇਸ ਕਰਕੇ ਹੀ ਭਗਵੇਂ ਬ੍ਰਿਗੇਡ ਨੇ ਵੀ ਇਹੀ ਸੋਚਿਆ ਕਿ ਆਪਾਂ ਸਿੱਖਿਆ ਦਾ ਭਗਵਾਂਕਰਨ ਕਰ ਦਿੰਦੇ ਹਾਂ। ਪਰ ਮੁਲਕ ਦੇ ਅੱਡ-ਅੱਡ ਖਿੱਤਿਆਂ ਚੋਂ ਇਸ ਨੀਤੀ ਦਾ ਠੋਕਵਾਂ ਵਿਰੋਧ ਹੋ ਰਿਹਾ। ਅੱਜ ਪੰਜਾਬ ਦੀ ਅਸੈਂਬਲੀ ਦੇ ਵਿੱਚ ਇਸ ਮਸਲੇ ਉੱਤੇ ਪ੍ਰਗਟ ਸਿੰਘ ਜਿਹੜਾ ਵਿਧਾਇਕ ਆ ਉਹਨੇ ਗੱਲ ਕੀਤੀ ਹੈ ਤੇ ਲੋਕਾਂ 'ਚ ਚਰਚਾ ਬਹੁਤੀ ਇਸ ਗੱਲ ਦੀ ਹੈ ਵੀ ਪ੍ਰਗਟ ਸਿੰਘ ਕਾਂਗਰਸ ਦਾ ਵਾ ਜਾਂ ਕਿਹੜੀ ਪਾਰਟੀ ਦਾ ਇਹਨੂੰ ਛੱਡੋ, ਪਰ ਕੋਈ ਅਕਾਲੀ ਲੀਡਰ ਜਾਂ ਆਮ ਆਦਮੀ ਪਾਰਟੀ ਦਾ ਲੀਡਰ ਇਸ ਤਰੀਕੇ ਨਾਲ ਇਸ ਮੁੱਦੇ ਨੂੰ ਕਿਉਂ ਹੈਂਡਲ ਨਹੀਂ ਕਰ ਰਿਹਾ ਜਿਵੇਂ ਕਾਂਗਰਸ ਦਾ ਇਹ ਲੀਡਰ ਕਰ ਰਿਹਾ। ਹੁਣ ਆਪਾਂ ਨੂੰ ਸਭ ਨੂੰ ਪਤਾ ਕਿ BJP ਨਾਲ ਭਗਵੇਂ ਬ੍ਰਿਗੇਡ ਨਾਲ ਬਾਦਲ ਦਲ ਦੀ ਇੱਕ ਬਹੁਤ ਨੇੜਤਾ ਤੇ ਮੁਹੱਬਤ ਵਾਲਾ ਰਿਸ਼ਤਾ ਰਿਹਾ ਹੈ। ਭਾਵੇਂ ਮੌਜੂਦਾ ਦੌਰ ਵਿੱਚ ਇਹ ਜਚਾਇਆ ਜਾ ਰਿਹਾ, ਲੋਕ ਮੰਨਦੇ ਨਹੀਂ ਹੈ, ਲੋਕਾਂ ਨੂੰ ਭਰਮਾਇਆ ਜਾ ਰਿਹਾ ਪੂਰਾ ਜ਼ੋਰ ਲਾ ਕੇ ਕਿ ਹੁਣ ਸਾਡੀ ਉਹਨਾਂ ਨਾਲ ਹੈ ਨਹੀਂ। ਪਿਛਲੇ ਦਿਨੀ ਮਨਜਿੰਦਰ ਸਿੰਘ ਸਰਸਾ ਕੈਬਨਿਟ ਮੰਤਰੀ ਬਣਨ ਤੋਂ ਬਾਅਦ ਅੰਮ੍ਰਿਤਸਰ ਦਰਬਾਰ ਸਾਹਿਬ ਆਏ। ਇੱਥੇ ਉਹਨਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਹੋਇਆਂ ਜਾਂ BJP ਦੇ ਹੋਰ ਲੀਡਰਾਂ ਨੇ ਵੀ ਇਹੀ ਕਿਹਾ ਵੀ ਅਸੀਂ ਹੁਣ ਅਕਾਲੀ ਭਾਜਪਾ ਗੱਠਜੋੜ ਨਹੀਂ ਬਰਦਾਸ਼ਤ ਕਰਾਂਗੇ, ਨਹੀਂ ਬਣੂਗਾ। ਗੱਲ ਇਹ ਹੈ
ਕਿ ਬਹੁਤ ਸਾਰੇ ਇਹੋ ਜਿਹੇ ਲੀਡਰ ਜਿਹੜੇ ਬਾਦਲ ਦਲ ਦੇ ਵਿੱਚ ਜਾਂ ਬਾਦਲ ਦਲ ਦੇ ਨਾਲ ਉਸ ਮੌਕੇ ਸੀ ਜਦੋਂ ਅਕਾਲੀ ਭਾਜਪਾ ਗੱਠਜੋੜ ਚੱਲਦਾ ਸੀ, ਉਸ ਮੌਕੇ ਇਹਨਾਂ ਲੀਡਰਾਂ ਦੀ ਕਿਸੇ ਨਾ ਕਿਸੇ ਕਾਰਨ ਬਾਦਲ ਦਲ ਦੇ ਅੰਦਰ ਸੁਣਵਾਈ ਨਹੀਂ ਸੀ, ਜਾਂ ਇਹ ਦੁਖੀ ਸੀ, ਜਾਂ ਜਿਹੜਾ ਕਾਰਨ ਮਰਜ਼ੀ ਬਣਿਆ, ਆਖਰ ਅੱਕ ਕੇ ਇਹ ਲੋਕ ਬੀਜੇਪੀ 'ਚ ਚਲੇ ਗਏ। ਬੀਜੇਪੀ 'ਚ ਜਾਣ ਬਾਅਦ ਜਦੋਂ ਇਹਨਾਂ ਨੇ ਉੱਥੇ ਅਹੁਦੇ ਲੈ ਲਏ, ਤਰੱਕੀਆਂ ਕਰ ਲਈਆਂ, ਜੋ ਵੀ ਕੁਛ ਇਹਨਾਂ ਨੇ ਆਪਦਾ ਸਿਆਸੀ ਸੋਚਿਆ ਸੀ ਉਹ ਜਦੋਂ ਮਿਲ ਗਿਆ, ਹੁਣ ਇਹਨਾਂ ਨੂੰ ਇਹ ਡਰ ਪਿਆ ਰਹਿੰਦਾ ਹੈ ਕਿ ਕਿਤੇ ਦੁਬਾਰਾ ਗੱਠਜੋੜ ਨਾ ਹੋ ਜੇ। ਇਸ ਕਰਕੇ ਮਨਜਿੰਦਰ ਸਿੰਘ ਸਰਸੇ ਸਮੇਤ ਬਹੁਤੇ ਜਿਹੜੇ ਬੀਜੇਪੀ ਦੇ ਵਿੱਚ ਗਏ ਹੋਏ ਅਕਾਲੀ ਦਲ ਬਾਦਲ ਦੇ ਲੀਡਰ ਨੇ, ਉਹ ਇਹੀ ਸੋਚਦੇ ਰਹਿੰਦੇ ਆ ਤੇ ਇਹੀ ਗੱਲ ਕਹਿੰਦੇ ਰਹਿੰਦੇ ਆ ਕਿ ਗੱਠਜੋੜ ਨਹੀਂ ਹੋਏਗਾ। ਖੈਰ, ਪਰ ਇੱਕ ਗੱਲ ਤਾਂ ਹੈ ਨਾ ਵੀ ਇੰਨੇ ਲੰਮੇ ਅਰਸੇ ਤੋਂ ਜਦੋਂ ਯਾਰੀ ਰਹੀ ਹੋਵੇ ਤਾਂ ਬਾਦਲ ਦਲ ਦਾ ਤਾਂ ਉਹਨਾਂ ਦਿਨਾਂ 'ਚ ਅਸੀਂ ਤਾਂ ਆਪ ਕਹਿੰਦੇ ਰਹੇ ਆ ਵੀ ਇਹ ਕੇਸਾਧਾਰੀ ਹਿੰਦੂ ਬਣਾਤੇ ਆ ਬੀਜੇਪੀ ਵਾਲਿਆਂ ਨੇ। ਇੱਥੋਂ ਤੱਕ ਗੱਲ ਸੀ ਵੀ ਹੁਣ RSS ਨੇ ਜਿਹੜਾ ਰਾਸ਼ਟਰੀ ਸਿੱਖ ਸੰਗਤ ਨਾਂ ਦਾ ਇੱਕ ਫਰੰਟ ਬਣਾਇਆ ਹੋਇਆ ਹੈ, ਜਿਹਦੇ ਰਾਹੀਂ ਸਿੱਖੀ ਦਾ ਹਿੰਦੂਕਰਨ ਕਰਨਾ ਉਹਨਾਂ ਨੇ। ਅਸੀਂ ਕਹਿੰਦੇ ਰਹੇ ਹਾਂ, ਖੁਦ ਮੈਂ ਮੰਨਦਾ ਰਿਹਾ ਇਸ ਗੱਲ ਨੂੰ, ਕਿ ਹੁਣ ਤਾਂ ਉਹਨੂੰ ਬੰਦ ਕਰ ਦੇਣਾ ਚਾਹੀਦਾ। ਉਹ ਸਾਰੀ ਡਿਊਟੀ ਤਾਂ ਬਾਦਲ ਸੈਨਾ ਨੇ ਸਾਂਭੀ ਹੋਈ ਹੈ। ਮੰਦਰਾਂ ਦੇ ਵਿੱਚ ਜਾ ਕੇ ਉਹ ਸਾਰੇ ਕੁੱਤੇ ਕੰਮ ਜਿਹੜੇ ਸਿੱਖ ਰਹਿਤ ਮਰਿਆਦਾ ਅਨੁਸਾਰ ਸਿੱਖਾਂ ਨੂੰ ਸਖਤੀ ਨਾਲ ਮਨਾ ਕੀਤੇ ਗਏ ਨੇ, ਜਿਨ੍ਹਾਂ ਬਾਰੇ ਕਲਗੀਧਰ ਸ਼ਹਿਨਸ਼ਾਹ ਨੇ ਹੁਕਮ ਕੀਤਾ ਹੋਇਆ ਕਿ ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਦੀਤ। ਮੈਂ ਇਹੋ ਜਿਹੇ ਬੰਦੇ ਦੀ ਸ਼ਕਲ ਹੀ ਨਹੀਂ ਦੇਖਣੀ, ਇਹੋ ਜਿਹਾ ਖਾਲਸਾ ਜਿਹੜਾ ਸਿੱਖ ਰਹਿਤ ਮਰਿਆਦਾ ਤੋਂ ਦੂਰ ਹੋਵੇ, ਜਿਹੜਾ ਵਿਪਰਨ ਕੀ ਰੀਤ ਬ੍ਰਾਹਮਣਵਾਦ ਦੇ ਝੰਡੇ ਚੱਕੀ ਫਿਰਦਾ ਹੋਵੇ। ਗੁਰੂ ਪਾਤਸ਼ਾਹ ਉਹਨੂੰ ਕਹਿੰਦੇ ਆ ਵੀ ਮੈਂ ਨਹੀਂ ਉਹਦਾ ਲਾਗੂ, ਮੈਂ ਨਹੀਂ ਉਹਦੀ ਗੱਲ ਕੋਈ ਕਰਕੇ ਰਾਜੀ, ਮੈਂ ਨਹੀਂ ਉਹਦੀ ਸ਼ਕਲ ਦੇਖਣੀ। ਗੁਰੂ ਪਾਤਸ਼ਾਹ ਨੇ ਜਿਹੜੇ ਅਸੂਲ ਸਿਧਾਂਤ ਸਾਨੂੰ ਦ੍ਰਿੜ ਕਰਾਏ, ਉਹਨਾਂ ਦੇ ਉਲਟ ਚੱਲ ਕੇ ਬ੍ਰਾਹਮਣਵਾਦ ਦੇ ਝੰਡੇ ਝੁਲਾ ਕੇ ਜਦੋਂ ਬਾਦਲ ਦਲ ਵਾਲੇ ਪੰਜਾਬ ਦੇ ਵਿੱਚ ਪੰਥ ਦਾ ਬਾਹਮਣੀਕਰਨ ਕਰਨ ਤੇ ਤੁਲੇ ਹੋਏ ਸੀ, ਜਦੋਂ ਮੰਦਰਾਂ ਦੇ ਵਿੱਚ ਹਵਨ ਯੱਗ, ਮੂਰਤੀਆਂ ਦੀ ਪੂਜਾ, ਹੋਰ ਜਿਹੜੇ ਕੰਮ ਨੇ ਉਹ ਕਰਨ ਦੇ ਨਾਲ ਨਾਲ ਜਗਰਾਤਿਆਂ ਦੇ ਮੌਕੇ ਬੜਾ ਬੁਰਾ ਹਾਲ ਸੀ। ਸੰਤ ਭਿੰਡਰਾਂ ਵਾਲਿਆਂ ਦੀ ਗੋਦ ਦਾ ਨਿੱਘ ਮੰਨਣ ਦਾ ਦਾਅਵਾ ਕਰਨ ਵਾਲੇ ਫੈਡਰੇਸ਼ਨ ਵਾਲੇ ਜਿਹੜੇ ਬਾਦਲ ਦਲ 'ਚ ਗਏ ਨੇ, ਮਹਿਤੇ ਚਾਵਲੇ ਵਰਗੇ, ਚਾਵਲਾ ਜੀ ਖਾਸ ਤੌਰ ਤੇ, ਮਹਿਤਾ ਤਾਂ ਸ਼ਾਇਦ ਨਹੀਂ ਕਦੇ ਗਿਆ ਹੋਵੇ, ਇਹਨਾਂ ਨੂੰ ਇਹ ਫਿਕਰ ਹੁੰਦਾ ਸੀ ਵੀ ਕਿਤੇ ਜਗਰਾਤੇ ਵਾਲੇ ਆ ਜਿਹੜੇ ਸਭ ਤੋਂ ਪਹਿਲਾਂ ਨਾ ਪਹੁੰਚ ਜਾਣ। ਜਗਰਾਤੇ ਵਾਲੇ 2 ਘੰਟੇ ਲੇਟ ਹੋ ਸਕਦੇ ਆ, ਪਰ ਇਹ 4 ਘੰਟੇ ਪਹਿਲਾਂ ਲਾਲ ਚੁੰਨੀ ਲੈ ਕੇ ਪਹੁੰਚ ਜਾਂਦੇ ਹੁੰਦੇ। ਸੋ ਇਹੋ ਜਿਹਾ ਬਾਦਲ ਦਲ ਨੇ ਸ਼ਿਵਲਿੰਗ ਦੀ ਪੂਜਾ ਕਰਨ ਵਾਲੇ ਜਾਂ ਸਾਰੇ ਉਹ ਕੰਮ ਜਿਹੜੇ ਸਾਡੇ ਧਰਮ 'ਚ ਮਨਾ ਨੇ। ਅਸੀਂ ਪਿੰਡਾਂ ਦੇ ਜੰਮੇ ਪਲੇ ਆ, ਸਾਡੇ ਪਿੰਡ ਦੇ ਵਿੱਚ ਮੇਰੇ ਘਰ ਦੇ ਮਗਰਲੇ ਪਾਸੇ ਇੱਕ ਪੂਰੀ ਬੀਹੀ ਹੈ, ਜਿਹਨੂੰ ਪੰਡਤਾਂ ਦੀ ਬੀਹੀ ਕਿਹਾ ਜਾਂਦਾ। ਨਾਂ ਹੀ ਅੱਜ ਤੱਕ ਉਹਦਾ ਨਾਂ ਪੰਡਤਾਂ ਦੀ ਬੀਹੀ। ਅਸੀਂ ਬਚਪਨ ਤੋਂ ਹੀ ਨਿੱਕੇ ਹੁੰਦਿਆਂ ਨਹੀਂ ਸਾਨੂੰ ਸਮਝ ਸੀਗੀ ਕਿ ਆਹ ਕੰਮ ਪੰਡਤਾਂ ਦੇ ਜਾਂ ਹਿੰਦੂਆਂ ਦੇ ਘਰਾਂ 'ਚ ਹੁੰਦੇ ਆ ਤੇ ਇਹ ਕੰਮ ਸਿੱਖ ਨਹੀਂ ਕਰਦੇ। ਕਿਉਂ ਨਹੀਂ ਕਰਦੇ? ਕਿਉਂਕਿ ਸਾਡਾ ਧਰਮ ਇਹ ਗੱਲ ਨਹੀਂ ਸਾਨੂੰ ਅਲਾਓ ਕਰਦਾ ਜਾਂ ਨਹੀਂ ਆਗਿਆ ਦਿੰਦਾ। ਗੈਰ ਸਿੱਖਾਂ ਲਈ ਜਾਂ ਹਿੰਦੂਆਂ ਲਈ ਜਿੱਥੇ ਉਹ 3600 ਹੋਰ ਚੀਜ਼ਾਂ ਨੂੰ ਮੱਥਾ ਟੇਕਦੇ ਆ, ਉੱਥੇ ਉਹ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੱਥਾ ਟੇਕ ਲੈਂਦੇ। ਜਿੱਥੇ ਉਹ ਉਹਨਾਂ ਦੇ ਧਰਮ ਦੇ ਤੁਸੀਂ ਕਦੇ ਉਹ ਗਿਣ ਕੇ ਦੇਖੋ, ਹਿੰਦੂ ਧਰਮ ਦੇ ਵਿੱਚ ਅਸਲ ਵਿੱਚ ਤਾਂ ਉਹ ਕਾਫੀ ਚੀਜ਼ਾਂ ਦੀ ਖਿਚੜੀ ਜੀ ਆ, ਉਹ ਧਰਮ ਦਾ ਕੋਈ ਪੱਕੀ ਵਿਆਖਿਆ ਤਾਂ ਹੈ ਹੀ ਨਹੀਂ। ਤਾਂ ਉਸ ਧਰਮ ਦੀ ਕੋਈ ਪੱਕੀ ਮਰਿਆਦਾ ਨਹੀਂ, ਕੋਈ ਪੱਕੀ ਵਿਆਖਿਆ ਨਹੀਂ। ਵਿੱਚ ਹੀ ਰਾਮਚੰਦਰ ਨੂੰ ਰੱਬ ਮੰਨਣ ਵਾਲੇ ਹਿੰਦੂ ਨੇ, ਵਿੱਚ ਹੀ ਰਾਮਚੰਦਰ ਨੂੰ ਇੱਕ ਕਾਲਪਨਿਕ ਪਾਤਰ ਮੰਨਣ ਵਾਲੇ ਵੀ ਹਿੰਦੂ ਨੇ, ਵਿੱਚ ਹੀ ਰਾਮਚੰਦਰ ਦੀ ਰਮਾਇਣ ਆ ਜਿਹੜੀ ਉਹਨੂੰ ਇੱਕ ਨਾਵਲ ਰੂਪ ਵੀ ਉਹ ਤਾਂ ਜੀ ਇੱਕ ਵਧੀਆ ਲਿਖੀ ਆ। ਕਈ ਉਹ ਵੀ ਨੇ ਜਿਹੜੇ ਕਹਿੰਦੇ ਘਟਨਾਵਾਂ ਤਾਂ ਹੋਈਆਂ ਨੇ ਪਰ ਉਹਨਾਂ ਨੂੰ ਲਿਖਣ ਵੇਲੇ ਥੋੜਾ ਜਿਹਾ ਉਹਨਾਂ ਨੇ ਕਰ ਲਿਆ। ਹੁਣ ਇਹ ਸਾਰੇ ਤਰ੍ਹਾਂ ਦੇ ਹਿੰਦੂ ਨੇ। ਇੱਥੇ ਮੈਂ ਕਿਤਾਬ ਇੱਕ ਲੈ ਕੇ ਆਂਦੀ, ਉਹ ਤੇ ਲਿਖਿਆ ਹਿੰਦੂ ਧਰਮ ਕੇ ਪਥ ਭ੍ਰਸ਼ਟਕ ਤੁਲਸੀਦਾਸ। ਹਿੰਦੂ ਧਰਮ ਨੂੰ ਕਰਾਹੇ ਪਾਉਣ ਵਾਲਾ ਤੁਲਸੀਦਾਸ, ਜਾਣੀ ਕਿ ਦਾ ਮਿਸਗਾਈਡਰ ਆਫ ਹਿੰਦੂ ਸੋਸਾਇਟੀ ਤੁਲਸੀਦਾਸ, ਵੀ ਜਿਹਨੇ ਰਾਮਚੰਦਰ ਨਾਂ ਦੇ ਇੱਕ ਰਾਜੇ ਨੂੰ ਰੱਬ ਬਣਾਤਾ। ਇਵੇਂ ਕ੍ਰਿਸ਼ਨ ਬਾਰੇ ਆ ਉਹਨਾਂ ਦੇ ਵਿੱਚ, ਕੋਈ ਕ੍ਰਿਸ਼ਨ ਨੂੰ ਮਾੜਾ ਮੰਨੀ ਜਾਂਦਾ, ਕੋਈ ਕ੍ਰਿਸ਼ਨ ਨੂੰ ਨਾਇਕ ਮੰਨੀ ਜਾਂਦਾ, ਕੋਈ ਰੱਬ ਮੰਨੀ ਜਾਂਦਾ। ਇਵੇਂ ਦੇਵੀ ਦੇਵਤਿਆਂ ਬਾਰੇ। ਸੋ ਜਿਹੜਾ ਧਰਮ ਆ ਜਾਂ ਧਰਮ ਦੀ ਮਰਿਆਦਾ ਉੱਥੇ ਕੋਈ ਹੈ ਹੀ ਨਹੀਂ। ਸੋ ਜਦੋਂ ਉਹਨਾਂ ਦੇ ਧਰਮ ਸਥਾਨ ਆ, ਕੋਈ ਠਾਕਰ ਦੁਆਰਾ, ਕੋਈ ਫਲਾਨਾ ਮੰਦਰ, ਪਤਾ ਨਹੀਂ ਕੀ ਕੁਛ, ਤਾਂ ਉਹ ਜਿੱਥੇ ਇੰਨੇ ਥਾਵਾਂ ਤੇ ਜਾਂਦੇ ਆ ਵਿੱਚ ਹੀ ਉਹ ਗੁਰੂ ਘਰ ਆ ਜਾਂਦੇ ਨੇ। ਸਿੱਖਾਂ ਨੂੰ
ਲੱਗਦਾ ਵੀ ਇਹ ਤਾਂ ਬੜੇ ਵਧੀਆ ਨੇ ਜਿਹੜੇ ਸਾਡੇ ਦਰਬਾਰ ਸਾਹਿਬ ਆਉਂਦੇ ਨੇ ਜਾਂ ਗੁਰਦੁਆਰੇ ਆਉਂਦੇ ਨੇ, ਇਹ ਤਾਂ ਬੜੇ ਵਧੀਆ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੀ ਜਾਂਦੇ ਆ। ਉਹ ਭਾਈ ਜਦੋਂ ਉਹਨਾਂ ਦੇ ਧਰਮ 'ਚ ਇਹ ਲਿਖਿਆ ਹੀ ਨਹੀਂ ਹੋਇਆ ਜਿਵੇਂ ਆਪਾਂ ਨੂੰ ਲਿਖਿਆ ਹੋਇਆ, ਆਪਣੇ ਗੁਰੂ ਸਾਹਿਬ ਨੇ ਕਿਹਾ ਹੋਇਆ ਵੀ ਗੁਰੂ ਮਾਨਿਓ ਗ੍ਰੰਥ, ਗੁਰੂ ਜਿਹੜਾ ਮੰਨ ਕੇ ਉਹ ਸਿਰਫ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਅਸੀਂ ਕਿਸੇ ਹੋਰ ਚੀਜ਼ ਨੂੰ, ਬੁੱਤ ਪ੍ਰਸਤੀ ਸਾਡੇ ਮਨ ਤੋਂ, ਸਾਡੇ ਧਰਮ ਦੇ ਅਸੂਲਾਂ ਤੇ ਅਸੀਂ ਪਹਿਰਾ ਦੇਣਾ। ਹਿੰਦੂਆਂ ਨੂੰ ਆਪਦੇ ਅਸੂਲਾਂ ਤੇ ਪਹਿਰਾ ਦੇਣਾ ਚਾਹੀਦਾ। ਜੇ ਉਹਨਾਂ ਦਾ ਧਰਮ ਅਲਾਓ ਕਰਦਾ, ਖੁੱਲ੍ਹ ਦਿੰਦਾ, ਉਹ ਜੰਮ ਜਾਵਣ ਜੀ ਗੁਰੂ ਘਰ, ਅਸੀਂ ਕੋਈ ਉਹਨਾਂ ਨੂੰ ਰੋਕਦੇ ਟੋਕਦੇ ਨਹੀਂ, ਕਿਉਂਕਿ ਸਾਡੇ ਤਾਂ ਉਪਦੇਸ਼ ਚੌਂ ਵਰਨਾ ਕੋ ਸਾਂਝਾ ਹੈ, ਅਸੀਂ ਤਾਂ ਸਰਬੱਤ ਦਾ ਭਲਾ ਮੰਗਣਾ। ਪਰ ਜੇਕਰ ਕੋਈ ਸਾਨੂੰ ਕਹੇ ਵੀ ਉਹ ਮੰਦਿਰ 'ਚ ਆ ਗਏ ਹੁਣ ਤੁਸੀਂ, ਉਹ ਗੁਰਦੁਆਰੇ ਆ ਗਏ ਹੁਣ ਤੁਸੀਂ ਮੰਦਿਰ 'ਚ ਟੱਲੀ ਖੜਕਾਓ, ਇਹ ਨਹੀਂ। ਕਿਉਂਕਿ ਇਹ ਗੱਲ ਤਾਂ ਬਹਾਦਰ ਸ਼ਾਹ ਨਾਲ ਜਦੋਂ 10ਵੇਂ ਪਾਤਸ਼ਾਹ ਦਾ ਵਾਰਤਾਲਾਪ ਹੋਇਆ, ਉਦੋਂ ਕਲਗੀਧਰ ਸ਼ਹਿਨਸ਼ਾਹ ਨੇ ਨਿਬੇੜਾ ਕਰਤਾ ਕਿ ਮਜ਼ਹਬ ਦਾ ਮਸਲਾ ਜਿਹੜਾ ਉੱਥੇ ਤੁਮੇ ਤੁਮਾਰਾ ਖੂਬ, ਹਮੇ ਹਮਾਰਾ ਖੂਬ, ਸਾਨੂੰ ਸਾਡੇ ਧਰਮ ਦੀ ਮਰਿਆਦਾ ਤੇ ਪਹਿਰਾ ਦੇਣਾ ਚਾਹੀਦਾ, ਜੋ ਕੁਝ ਸਾਡਾ ਧਰਮ ਸਾਨੂੰ ਕਹਿੰਦਾ ਉਹ ਕਰਨਾ ਚਾਹੀਦਾ। ਔਰ ਇਹ ਜ਼ਿੰਮੇਵਾਰੀ ਖਾਲਸਾ ਪੰਥ ਵਿੱਚ ਸਭ ਤੋਂ ਵੱਡੀ ਅਕਾਲੀਆਂ ਦੀ ਆ, ਜਿਹੜੇ ਗੁਰਦੁਆਰਾ ਸੁਧਾਰ ਲਹਿਰ ਤੋਂ ਇਸ ਗੱਲ ਲਈ ਜ਼ਿੰਮੇਵਾਰ ਨੇ ਕਿ ਉਹ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਅਕਾਲ ਤਖਤ ਸਾਹਿਬ ਦਾ ਪ੍ਰਬੰਧ ਚਲਾਉਂਦੇ ਆ। ਪਰ ਜਦੋਂ ਅਕਾਲੀਆਂ ਨੇ ਕੀਤਾ, ਉਦੋਂ ਪੰਥ 'ਚ ਉਹਨਾਂ ਦਾ ਸਤਿਕਾਰ ਵੀ ਸੀ। ਪੰਜਾਬ ਦੇ ਪਿੰਡਾਂ ਵਿੱਚ ਸਭ ਤੋਂ ਵੱਧ ਟੌਹਰ ਅਕਾਲੀਆਂ ਦੇ ਪਰਿਵਾਰਾਂ ਦੀ ਹੁੰਦੀ ਸੀ, ਚਾਹੇ ਉਸ ਗਰੀਬ ਕਿਰਤੀ ਸਿੱਖ ਦਾ ਘਰ ਜਿਹੜਾ ਹੈ ਉਹ ਸਿੱਧਾ ਸਾਦਾ ਹੋਵੇ, ਉਹਦੀ ਬਾਹਲੀ ਕੋਈ ਦੁਨਿਆਵੀ ਪੜ੍ਹਾਈ ਨਾ ਹੀ ਹੋਵੇ, ਪਰ ਅਕਾਲੀ ਹੋਣ ਦਾ ਇੱਕ ਡਿਗਰੀ, ਇੱਕ ਬੜਾ ਮਰਾਤਬਾ, ਇੱਕ ਅਹੁਦਾ ਸੀ ਵੀ ਅਕਾਲੀਆਂ ਦਾ ਟੱਬਰ ਆ ਇਹ ਬੜੀ ਸ਼ਾਨ ਹੁੰਦੀ ਸੀ। ਤੇ ਅਕਾਲੀਆਂ ਦੇ ਬਜ਼ੁਰਗਾਂ ਤੋਂ ਲੈ ਕੇ ਛੋਟੇ ਬੱਚਿਆਂ, ਨੋਹਾਂ ਧੀਆਂ ਬੀਬੀਆਂ ਬਾਰੇ ਇੱਕ ਰਿਸਪੈਕਟ, ਇੱਕ ਸ਼ਾਨ, ਬਈ ਇਹ ਨਹੀਂ ਆਹ ਕੰਮ ਕਰ ਸਕਦੇ, ਜਿਹੜੇ ਗਲਤ ਕੰਮ ਨੇ, ਜਿਹੜੇ ਸਿੱਖ ਮਰਿਆਦਾ ਤੋਂ ਉਲਟ ਕੰਮ ਨੇ, ਉਹ ਕਦੇ ਨਹੀਂ ਸੀ ਕਰਦੇ। ਉਹਨਾਂ ਨੂੰ ਦੇਖ ਕੇ ਹੋਰਾਂ ਨੂੰ ਵੀ ਹੁੰਦਾ ਸੀ ਵੀ ਸਾਡੀ ਵੀ ਇਹੋ ਜਿਹੀ ਗੱਲ ਹੋ ਗਈ। ਇਹ ਗੱਲਾਂ ਬੜੀਆਂ ਅਸਰ ਕਰਦੀਆਂ ਨੇ। ਜਦੋਂ ਅਸੀਂ ਨਾਭੇ ਜੇਲ੍ਹ ਗਏ, ਉੱਥੇ ਜਿਹੜੇ ਆਮ ਕ੍ਰਿਮੀਨਲ ਬੰਦੇ ਸੀ, ਉਹਨਾਂ ਨੇ ਕਈ ਵਾਰ ਸਾਡੇ ਨਾਲ ਗੱਲਾਂ ਛੇੜ ਲੈਣੀਆਂ ਕਿ ਜੀ ਸਾਡੇ ਤੇ ਵੀ ਕਤਲਾਂ ਦੇ ਪਰਚੇ ਆ, ਸਾਡੇ ਤੋਂ ਵੀ ਅਸਲੇ ਫੜੇ ਗਏ, ਸਾਡੇ ਉੱਤੇ ਵੀ ਉਹੀ ਧਰਾਵਾਂ ਨੇ, ਪਰ ਜਿਹੜੇ ਤੁਸੀਂ 6 ਨੰਬਰ ਹਾਤੇ ਵਾਲੇ ਹੋ, ਉੱਥੇ ਨਾਭੇ ਜੇਲ੍ਹ 'ਚ 6 ਨੰਬਰ ਹਾਤਾ ਇਕੱਲਾ ਸਿੱਖ ਸੰਘਰਸ਼ ਨਾਲ ਸੰਬੰਧਿਤ ਜੁਝਾਰੂਆਂ ਲਈ ਰਾਖਵਾਂ ਰੱਖਿਆ ਹੋਇਆ ਸੀ। ਵੀ ਤੁਹਾਡੀ ਇੱਥੇ ਜੇਲ੍ਹ 'ਚ ਕਿੰਨੀ ਠੁੱਕ ਵਾ, ਕੇਸ ਤਾਂ ਸਾਡੇ ਤੇ ਵੀ ਤੁਹਾਡੇ ਵਰਗੇ ਹੀ ਨੇ, ਪਰ ਜਦੋਂ ਲਾਈਨ ਲੱਗੀ ਹੋਵੇ ਕੰਟੀਨ 'ਚ ਤਾਂ ਤੁਹਾਨੂੰ ਵਿਸ਼ੇਸ਼ ਹਾਕ ਮਾਰ ਕੇ ਵੀ 6 ਨੰਬਰ ਹਾਤੇ ਵਾਲਾ ਤਾਂ ਨਹੀਂ ਕੋਈ ਹੈਗਾ, ਪਹਿਲਾਂ ਭੁਗਤਾ ਲਈਏ ਉਹਨੂੰ। ਜੇ ਡਾਕਟਰ ਦੇ ਜਾਈਏ, ਉੱਥੇ ਡਾਕਟਰ ਦੇ ਵੀ ਆਮ ਤੌਰ ਤੇ ਕਾਫੀ ਵੱਡੀ ਲਾਈਨ ਲੱਗੀ ਹੁੰਦੀ ਹੈ, ਜਦੋਂ ਡਾਕਟਰ ਸਾਹਿਬ ਆ ਕੇ ਬੈਠਦੇ ਆ ਜੇਲ੍ਹ 'ਚ, ਉੱਥੇ ਵੀ ਇਹੀ ਹਾਲ ਹੁੰਦਾ ਸੀ ਬਈ ਕੋਈ 6 ਨੰਬਰ ਹਾਤੇ ਵਾਲੇ, 6 ਨੰਬਰ ਵਾਲੇ ਹਾਤੇ ਵਾਲਿਆਂ ਨੂੰ ਹਰ ਗੱਲ ਵਿੱਚ ਜੇਲ੍ਹ ਦੇ ਵਿੱਚ ਇੱਕ ਉਚੇਚ ਨਾਲ ਵਿਸ਼ੇਸ਼ ਤੌਰ ਦੇ ਉੱਤੇ ਉਹਨੂੰ ਡੀਲ ਕੀਤਾ ਜਾਂਦਾ ਸੀ। ਤੇ ਇਹ ਗੱਲ ਉਹਨਾਂ ਆਮ ਕ੍ਰਿਮੀਨਲ ਬੰਦਿਆਂ ਨੂੰ ਵੀ, ਅਸੀਂ ਵੀ ਬੰਦੇ ਮਾਰਤੇ, ਅਸੀਂ ਵੀ ਅਸਲੇ ਵਾਲੇ ਆ, ਇਹਨਾਂ ਦੇ ਵੀ ਉੱਤੇ ਇਹੋ ਜਿਹੇ ਦੋਸ਼ ਨੇ। ਪਰ ਸਾਡਾ ਕੇਸ ਕਿਉਂ ਵੱਖਰਾ ਸੀ? ਜੁਝਾਰੂ ਸਿੰਘਾਂ ਨੂੰ ਇੱਕ ਰਿਸਪੈਕਟ, ਇੱਕ ਗ੍ਰੇਸ, ਇੱਕ ਸ਼ਾਨ ਕਿਉਂ ਸੀ? ਕਿਉਂਕਿ ਇਹ ਧਰਮ ਯੁੱਧ ਨਾਲ ਜੁੜਿਆ ਹੋਇਆ ਮਸਲਾ ਸੀ, ਇਹ ਕੌਮ ਨਾਲ ਜੁੜਿਆ ਹੋਇਆ ਮਸਲਾ ਸੀ। ਇਹ ਸਾਰੇ ਧਰਮ ਦੀ ਲੜਾਈ ਲੜਦੇ ਹੋਏ ਜੇਲ੍ਹ 'ਚ ਗਏ। ਤੋਂ ਇਵੇਂ ਹੀ ਜਿਹੜਾ ਇੱਕ ਵਿਸ਼ੇਸ਼ ਸਤਿਕਾਰ ਪਿੰਡਾਂ ਦੇ ਵਿੱਚ ਅਕਾਲੀਆਂ ਨੂੰ ਮਿਲਦਾ ਸੀ, ਉਹ ਇਸ ਕਰਕੇ ਮਿਲਦਾ ਸੀ ਵੀ ਇਹ ਧਰਮ ਨਾਲ, ਕੌਮ ਨਾਲ, ਪੰਥ ਨਾਲ ਸੰਬੰਧਿਤ ਲੋਕ ਨੇ, ਇਹ ਐਵੇਂ ਨਹੀਂ ਹੈ। ਉਹਨਾਂ ਨੂੰ ਦੇਖ ਕੇ ਆਮ ਸਿੱਖ ਦਾ ਵੀ ਬੜਾ ਜੀਅ ਕਰਦਾ ਸੀ। ਮੇਰੇ ਆਪਦੇ ਪਿੰਡ ਵਿੱਚ ਪ੍ਰਿੰਸੀਪਲ ਭਰਪੂਰ ਸਿੰਘ ਹੋਏ ਆ, ਜਿਨ੍ਹਾਂ ਦਾ ਨਾਲ ਮੋਹੀ ਪਿੰਡ 'ਚੋਂ ਪੜ੍ਹਾਉਂਦੇ ਸੀਗੇ, ਪ੍ਰਿੰਸੀਪਲ ਸੀਗੇ, ਉਹ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਸੀ। ਉਹਨਾਂ ਦਾ ਬਚਪਨ ਤੋਂ ਹੀ ਮੇਰੇ ਉੱਤੇ ਇੰਨਾ ਅਸਰ ਪਿਆ ਬਈ ਮਤਲਬ ਕਿ ਕੇਸ ਰੱਖਣੇ ਜਾਂ ਉਹਨਾਂ ਵਰਗਾ ਬਣਨ ਦਾ ਇੱਕ ਸੁਪਨਾ ਹੁੰਦਾ ਸੀ ਵੀ ਉਹਨਾਂ ਵਾਂਗੂ ਐ ਹੋਈਏ ਮਨ ਵਿੱਚ ਹੋਣਾ। ਇਵੇਂ ਹੀ ਸਾਡੇ ਪਿੰਡ ਦੇ ਵਿੱਚ ਜਿਨ੍ਹਾਂ ਨੇ ਵੀ ਭਾਈ ਰਣਧੀਰ ਸਿੰਘ ਨਾਰੰਗਵਾਲ ਦੀਆਂ ਜੇਲ੍ਹ ਚਿੱਠੀਆਂ ਜਾਂ ਹੋਰ ਕਿਤਾਬਾਂ ਪੜ੍ਹੀਆਂ ਨੇ, ਉਹਨਾਂ ਨੂੰ ਸਭ ਨੂੰ ਪਤਾ ਹੋਣਾ ਕਿ ਬਾਬਾ ਸੁੰਦਰ ਸਿੰਘ ਘੁਮਾਣ ਦਾ ਹਰ ਥਾਂ ਤੇ ਜ਼ਿਕਰ ਮਿਲਦਾ। ਭਾਈ ਰਣਧੀਰ ਸਿੰਘ ਜੀ ਦੇ ਨਾਲ ਉਹ ਰਹੇ ਆ ਜ਼ਿਆਦਾ, ਤੇ ਉਹਨਾਂ ਦਾ ਇੱਕ ਪਿੰਡ 'ਚ ਪੂਰਾ ਪਰਿਵਾਰ ਜਾਂ ਉਹਨਾਂ ਦੇ ਕਰਕੇ ਅਖੰਡ ਕੀਰਤਨੀ ਜਥੇ ਦਾ ਪੂਰਾ ਪਿੰਡ 'ਚ ਉਹ ਹੁੰਦਾ ਸੀ। ਤੋਂ ਸਾਡਾ ਉਹਨਾਂ ਨੂੰ ਦੇਖ ਕੇ ਵੀ ਉਹਨਾਂ ਦੀ ਕਿੰਨੀ ਰਹਿਣ ਸਵਾਈਆਂ ਮੁੱਕੇ, ਅਸੀਂ ਉਹਨਾਂ ਵਰਗੇ ਬਣਨ ਦਾ। ਤੋਂ ਅੱਜ ਜੋ ਵੀ ਕੁਝ ਸਾਡੇ ਮਨ ਤੇ ਸਿੱਖੀ ਦਾ ਅਸਰ ਹੈ, ਅਸੀਂ ਸੋਚਦੇ ਹਾਂ ਕਿ ਉਹਨਾਂ ਗੱਲਾਂ ਕਰਕੇ ਹੈ। ਤੋਂ ਉਵੇਂ ਹੀ ਅਕਾਲੀ, ਜਦੋਂ ਕਿਸੇ ਨੇ ਦੇਖਣਾ ਅਕਾਲੀਆਂ ਦਾ ਪਰਿਵਾਰ, ਤਾਂ ਲੋਕਾਂ ਨੂੰ ਲੱਗਣਾ ਕਿ ਯਾਰ ਸਾਡਾ ਵੀ ਇਹੋ ਜਿਹਾ ਟੌਰ ਬਣੇ ਜੇ ਅਸੀਂ ਅਕਾਲੀ ਹੋਈਏ। ਉਹ ਅਕਾਲੀ ਜਿਹੜੇ ਸੀ ਹੋਰ ਸੀ, ਉਹ ਆਹ ਅਕਾਲੀ ਨਹੀਂ ਸੀ ਜਿਹੜੇ ਹੁਣ ਕਹਾਉਂਦੇ ਆ।
ਇਹ ਤਾਂ ਉਵੇਂ ਆ ਜਿਵੇਂ ਕੋਈ ਮੈਡੀਕਲ ਸਟੋਰ ਲਿਖਿਆ ਹੋਵੇ ਬਾਹਰ ਤੇ ਅੰਦਰ ਠੇਕਾ ਸ਼ਰਾਬ ਦਾ ਠੇਕਾ ਖੋਲੀ ਬੈਠਾ ਹੋਵੇ ਕੋਈ। ਉਹ ਇਹ ਚੀਜ਼ ਬਿਲਕੁਲ ਹੋਰ ਆ। ਉਹ ਇਸ ਮਾਹੌਲ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਸਾਡੇ ਧਰਮ ਦੇ ਉੱਤੇ, ਧਾਰਮਿਕ ਸੰਸਥਾਵਾਂ ਦੇ ਉੱਤੇ ਕਬਜ਼ਾ ਕਰਕੇ ਬਾਦਲ ਪਰਿਵਾਰ ਨੇ ਜੋ ਕੁਝ ਸਾਡਾ ਹਾਲ ਕੀਤਾ ਹੋਇਆ, ਉਹਦੇ ਬਾਰੇ ਆਪਾਂ ਨਿੱਤ ਇੱਥੇ ਕਚੀਰਾ ਕਰਦੇ ਆ, ਚਰਚਾ ਕਰਦੇ ਆ, ਹਨਾ। ਹੁਣ ਇਸ ਗੱਲ ਵੱਲ ਨੂੰ ਤਾਂ ਬਾਅਦ ਚ ਆਉਂਦੇ ਆ, ਪਰ ਸਾਡੀ ਇਸ ਮੌਕੇ ਬੜੀ ਭਾਰੀ ਲੋੜ ਹੈ ਬਈ ਸਾਡੀ ਕੌਮ ਦਾ ਜੋ ਸੱਭਿਆਚਾਰ, ਸਿੱਖ ਸਿਵਲਾਈਜੇਸ਼ਨ ਤੇ ਜੋ ਅਟੈਕ ਆ, ਉਹਦੇ ਬਾਰੇ, ਕਿਉਂਕਿ ਬੀਤੇ ਦੌਰ ਵਿੱਚ ਜਦੋਂ ਖਾੜਕੂ ਜਦੋਜਹਿਦ ਚੱਲੀ, ਉਹ ਕਿਉਂ ਚੱਲੀ ਕਿ ਸਾਡੇ ਧਰਮ ਨੂੰ ਖਤਰਾ। ਬੜੇ ਵੱਡੇ ਪੱਧਰ ਦੇ ਉੱਤੇ ਕਹਿੰਦੇ ਕਹਾਉਂਦੇ ਬੰਦੇ, ਇੱਕ ਸਾਬਕਾ ਡੀਜੀਪੀ ਆ ਜੀ ਸ਼ਸ਼ੀ ਕਾਂਤ, ਇੱਥੇ ਜਲੰਧਰ ਇੱਕ ਪ੍ਰੋਗਰਾਮ ਸੀਗਾ, ਮੈਨੂੰ ਵੀ ਉੱਥੇ ਨੌਜਵਾਨਾਂ ਨੇ ਸੱਦਿਆ ਸੀ, ਉਹ ਵੀ ਉੱਥੇ ਬੋਲਣ ਲਈ ਪਹੁੰਚਿਆ ਹੋਇਆ ਸੀ, ਸਾਰੇ ਬੋਲੇ। ਜਦੋਂ ਬੁਲਾਰੇ ਬੋਲ ਰਹੇ ਸੀ ਤਾਂ ਉਹਦੀ ਜਦੋਂ ਵਾਰੀ ਆਈ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਦੀ, ਉਹਨੇ ਸਟੇਜ ਤੋਂ ਇਹ ਗੱਲ ਕਹੀ ਸੀ, ਔਰ ਮੈਂ ਇਹ ਗੱਲ ਬੜੀ ਵਾਰ ਉਹਦੀ ਇਹ ਦੁਹਰਾਉਂਦਾ ਰਹਿੰਦਾ ਕਿ ਉਹਨੇ ਕਿਹਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਾਂ 10 ਗੁਰੂ ਸਾਹਿਬਾਨ ਨੇ ਇੱਕ ਫਲਸਫਾ ਦਿੱਤਾ, ਇੱਕ ਇਤਿਹਾਸ ਦਿੱਤਾ, ਜਿਹਨੇ ਇੱਕ ਮਨੁੱਖ ਘੜਿਆ, ਜਿਹੜਾ ਖਾਲਸਾ ਮਨੁੱਖ ਆ, ਜਿਹੜਾ ਧਰਮ ਸਿਧਾਂਤ ਫਲਸਫਾ, ਜਿਹਨੂੰ ਪਿਛਲੀਆਂ 5 ਸਦੀਆਂ ਤੋਂ ਘੇਰਿਆ ਜਾ ਰਿਹਾ, ਖੋਰਿਆ ਜਾ ਰਿਹਾ, ਤੇ ਉਹਦਾ ਕੁਝ ਹੋਰ ਬਣਾਉਣ ਦੇ ਯਤਨ ਹੋ ਰਹੇ। ਤੇ ਜਿਵੇਂ ਅੱਜ ਦਾ ਨੈਰੇਟਿਵ, ਅੱਜ ਦਾ ਮਾਹੌਲ ਚੱਲ ਰਿਹਾ, ਜੇ ਇਵੇਂ ਹੀ ਸਾਰਾ ਕੁਝ ਚੱਲਦਾ ਰਹੇ ਤਾਂ ਕਿੰਨੀਆਂ ਕੁ ਸਦੀਆਂ ਇਹ ਉਸ ਸਾਰੇ ਹਮਲੇ ਦੇ ਸਾਹਮਣੇ ਖੜਾ ਰਹੂਗਾ, ਇਹ ਸੋਚਣ ਦੀ ਲੋੜ ਹੈ। ਜਦੋਂ ਉਹਨੇ ਇਹ ਗੱਲ ਕਹੀ ਤਾਂ ਮੇਰੇ ਉਦੋਂ ਵੀ ਅਸੀਂ ਤਾਂ ਪਹਿਲਾਂ ਹੀ ਇਹ ਸੋਚੀ ਬੈਠੇ ਆ ਵੀ ਜੇ ਸਿੱਖੀ ਨੇ ਜਾਂ ਸਿੱਖਾਂ ਨੇ ਬਚਣਾ ਹੈ ਨਾ ਜੀ, ਤਾਂ ਬਚ ਸਕਦੇ ਆ ਜੇ ਸਾਡਾ ਆਪਦਾ ਮੁਲਕ ਹੋਵੇ, ਸਾਡਾ ਖਾਲਿਸਤਾਨ ਹੋ। ਪਰ ਸਾਡੇ ਬੰਦੇ ਜਿਹੜੇ ਨੇ ਉਹਨਾਂ ਨੂੰ ਇਹ ਗੱਲ ਦੀ ਉਵੇਂ ਸਮਝ ਪਤਾ ਨਹੀਂ ਕਿਉਂ ਨਹੀਂ ਆ ਰਹੀ ਜਿਵੇਂ ਆਉਣੀ ਚਾਹੀਦੀ ਸੀ। ਸਾਡੇ ਬੰਦਿਆਂ ਦਾ ਹਾਲ ਕੀ ਆ ਕਿ 1947 ਤੋਂ ਪਹਿਲਾਂ ਵੀ ਪੰਡਤ ਮਦਨ ਮੋਹਨ ਮਾਲਵੀਆ ਨੂੰ ਸਾਡਾ ਇੱਕ ਸਿੱਖ ਲੀਡਰ ਕਹਿ ਰਿਹਾ, ਬਾਬਾ ਸ਼ਾਇਦ ਖੜਕ ਸਿੰਘ ਦੀ ਗੱਲ ਆ, ਉਹ ਸਰਦਾਰ ਕਪੂਰ ਸਿੰਘ ਜੀ ਦੀ ਸਾਚੀ ਸਾਖੀ 'ਚ ਲਿਖਿਆ, ਉਹ ਕਹਿਣ ਲੱਗੇ ਵੀ ਪੰਡਤ ਜੀ ਜਿਹੜੇ ਮੁਸਲਮਾਨ ਜਾਣਾ ਚਾਹੁੰਦੇ ਆ ਪਾਕਿਸਤਾਨ 'ਚ ਜਾਣ ਦਿਓ, ਆਪਾਂ ਰੱਖ ਕੇ ਕਰਨੇ ਕੀ, ਆਪਾਂ ਸਿੱਖ ਤੇ ਹਿੰਦੂ ਤਾਂ ਇੱਕੋ ਜਿਹੇ ਆ ਤੇ ਆਪਾਂ ਇੱਥੇ ਵਧੀਆ ਦਿਨ ਕੱਢ ਲਾਂਗੇ ਇਹਨਾਂ ਨੂੰ। ਉਹ ਕਹਿੰਦਾ ਵੀ ਤੁਸੀਂ ਫਿਕਰ ਨਾ ਕਰੋ, ਇਹਨਾਂ ਦਾ ਇੱਥੇ ਜਿਹੜੇ ਰਹਿਣਗੇ ਨਾ, ਉਹ ਕਹਿੰਦਾ ਕੋਈ ਗੱਲ, ਆਪਾਂ ਰੱਖ ਕੇ ਕਰਨੇ ਕੀ ਆ, ਸਿੱਖ ਲੀਡਰ ਕਹਿ ਰਿਹਾ ਪੰਡਤ ਮਦਨ ਮੋਹਨ ਮਾਲਵੀਆ ਨੂੰ, ਵੀ ਆਪਾਂ ਇੱਥੇ ਉਹਨਾਂ ਨੂੰ ਜਾਣ ਦਿਓ ਜਿਹੜੇ ਜਾਂਦੇ। ਤਾਂ ਉਹ ਕਹਿਣ ਲੱਗਿਆ ਵੀ ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਜਿਹੜੇ ਮੁਸਲਮਾਨ ਭਾਰਤ 'ਚ ਰਹਿ ਜਾਣਗੇ ਨਾ, ਉਹਨਾਂ ਦੀ ਮੁਸਲਮਾਨੀ ਤਾਂ ਅਸੀਂ ਵਿਦਿਆ ਨੀਤੀ ਵਿੱਚ ਸੰਸ਼ੋਧਨ ਕਰਕੇ ਹੀ ਨਿਕਾਲ ਦੇਂਗੇ। ਹੁਣ ਇਹ ਗੱਲ ਜਿਹੜੀ ਆ ਉਹ ਸਾਡੇ ਸਿੱਖ ਲੀਡਰ ਨੂੰ ਉਦੋਂ ਹੀ ਖੁੜਕਣੀ ਚਾਹੀਦੀ ਸੀ ਵੀ ਜੇ ਇਹ ਮੁਸਲਮਾਨਾਂ ਦੀ ਮੁਸਲਮਾਨੀ ਕੱਢ ਸਕਦੇ ਆ, ਫਿਰ ਇਹ ਸਿੱਖਾਂ ਦੀ ਸਿੱਖੀ ਵੀ ਕੱਢਣਗੇ। ਤੇ ਪਿਛਲੇ 50 ਸਾਲ ਤੋਂ ਇਹੀ ਕੁਝ ਹੋ ਰਿਹਾ। ਜਦੋਂ ਆ ਭਾਰਤ ਦਾ ਸੰਵਿਧਾਨ ਬਣਿਆ, ਸਿੱਖ ਲੀਡਰਾਂ ਦੀ ਮੀਟਿੰਗ ਹੋਈ ਤੇ ਉਦੋਂ ਇਹ ਤੇ ਚਰਚਾ ਹੋਈ ਵੀ ਇਹ ਕੀ ਕਰਦੇ ਆ ਸੰਵਿਧਾਨ 'ਚ, ਕਹਿੰਦੇ ਸਿੱਖਾਂ ਨੂੰ ਹਿੰਦੂ ਲਿਖਤਾ ਸਿੱਖਾਂ ਦਾ। ਉਹ ਪੁੱਛਣ ਦੇ ਲਈ, ਸਮਝਣ ਲਈ ਵਿਚਾਰੇ ਸਿੱਧੇ ਸਾਦੇ ਸਾਡੇ ਬਜ਼ੁਰਗ ਸੀ ਵੀ ਇਹ ਹੈ ਚੱਕਰ ਕੀ ਆ। ਉਹ ਕਹਿੰਦੇ ਜਿਹਨਾਂ ਨੇ ਸੰਵਿਧਾਨ 'ਚ ਹਿੰਦੂ ਲਿਖਤਾ, ਹਿੰਦੂਆਂ ਵਾਲੇ ਕਾਨੂੰਨ ਬਣਨਗੇ ਆਪਣੇ ਤੇ, ਹਿੰਦੂਆਂ ਵਾਲੇ ਨਿਯਮ ਸੰਵਿਧਾਨ ਸਾਰਾ ਕੁਝ ਚੱਲੂਗਾ। ਕਹਿੰਦੇ ਫਿਰ ਉਹ ਕਹਿੰਦੇ ਆਪਣੇ ਨੂੰ ਅਸਰ ਪੈਣਾ ਵੀ ਆਪਾਂ ਤਾਂ ਹੁਣ ਉਮਰ ਦੇ ਉਸ ਦੌਰ 'ਚ ਆਪਣੇ ਤੇ ਸਿੱਖੀ ਦਾ ਗੂੜਾ ਰੰਗ ਚੜਿਆ ਹੋਇਆ, ਆਪਾਂ ਗੁਰਦੁਆਰਾ ਸੁਧਾਰ ਲਹਿਰ ਵਾਲਿਆਂ ਤੋਂ ਅਗਲੀ ਜਿਹੜੀ ਹੈਗੀ ਆ ਪੀੜ੍ਹੀ ਆ, ਤੇ ਆਪਣੇ ਉੱਤੇ ਤਾਂ ਸਿੱਖੀ ਦਾ ਰੰਗ ਹੋਰ ਤਰ੍ਹਾਂ ਦਾ। ਪਰ ਜਿਹੜੇ ਆਪਣੇ ਪੁੱਤ ਨੇ, ਆਪਣੇ ਬੇਟੇ ਆ, ਧੀਆਂ ਨੇ, ਉਹਨਾਂ ਤੇ ਵੀ ਘੱਟ ਅਸਰ ਹੋਊਗਾ। ਪਰ ਜਿਹੜੇ ਆਪਣੇ ਪੋਤੇ ਹੋਣਗੇ ਨਾ, ਉਹ ਇੱਕ ਤਰੀਕੇ ਨਾਲ ਉਹੋ ਜਿਹੇ ਸਿੱਖ ਨਹੀਂ ਹੋਣਗੇ ਜਿਵੇਂ ਦੇ ਆਪਾਂ ਆ, ਉਹ ਉਹਨਾਂ ਦਾ ਹਿੰਦੂਕਰਨ ਜਿਹਾ ਹੋ ਜੂਗਾ। ਤੇ ਕਹਿੰਦੇ ਆਪਣੇ ਜਿਹੜੇ ਉਸ ਟਾਈਮ ਬਜ਼ੁਰਗ ਸਿੰਘ ਸੀਗੇ ਨਾ, ਉਹ ਹੱਸਣ ਜੇ ਲੱਗੇ ਵੀ ਐਂ ਕਿਵੇਂ ਹੋ ਸਕਦਾ ਵੀ ਕੋਈ ਸਿੱਖਾਂ ਦਾ ਮੁੰਡਾ ਹਿੰਦੂ ਬਣ ਜਾਏ। ਯਾਰ ਨੂੰ ਨਹੀਂ ਸਮਝ ਸੀ ਇਹ ਕਿਵੇਂ ਦਿਮਾਗ ਦੇ ਵਿੱਚ ਹੌਲੀ ਹੌਲੀ ਇਹ ਗੱਲਾਂ ਘਰ ਜਾਂਦੀਆਂ ਨੇ। ਤੇ ਸਾਡੇ ਨਾਲ ਇਹ ਵਾਪਰਿਆ। ਇਸ ਵੇਲੇ ਸਾਡੀ 90-99% ਕੌਮ ਦੇ ਵਿੱਚ ਇਹੋ ਜਿਹਾ ਮਾਤਾ ਦਾ ਮਾਲ ਆ ਜਿਹੜੇ ਕਲਗੀਧਰ ਦੇ ਲਾਲਾ ਨੂੰ ਸੋਸ਼ਲ ਮੀਡੀਆ ਤੇ ਨਿੱਤ ਘੇਰਦੇ ਆ, ਕਿਉਂਕਿ ਸਮਝ ਤਾਂ ਉਹਨਾਂ ਦੀ ਗਲਤ ਆ। ਭਾਵੇਂ ਉਹ ਕਹਿੰਦੇ ਨਹੀਂ, ਤੁਸੀਂ ਜੇ ਕੋਈ ਕਵੇ ਨਾ ਕਿ ਆਪਾਂ ਨੂੰ ਗੁਰੂ ਸਾਹਿਬ ਦਾ ਹੁਕਮ ਆ ਵੀ ਸ਼ਾਸਤਰ ਰੱਖਣੇ ਚਾਹੀਦੇ ਆ, ਜੇਕਰ ਕੋਈ ਕਵੇ ਕਿ ਗੁਰੂ ਪਾਤਸ਼ਾਹ ਦਾ ਹੁਕਮ ਆ ਕਿ ਬਿਨ ਸ਼ਾਸਤਰਮ ਕੇਸਮ ਦੇਹੋ ਨਾ ਦਦਾਰੇ, ਵੀ ਮੈਨੂੰ ਸ਼ਾਸਤਰਾਂ ਤੇ ਕੇਸਾਂ ਤੋਂ ਬਗੈਰ ਮੱਥੇ ਨਾ ਲੱਗਿਓ, ਤਾਂ ਉਹ ਕਹਿੰਦੇ ਜੀ ਤਾਂ ਹਿੰਸਾ ਵਾਲੀ ਗੱਲ ਹੋ ਗਈ ਨਾ। ਫਿਰ ਤੁਸੀਂ ਮਤਲਬ ਏਦਾਂ, ਜੇਕਰ ਕੋਈ ਕਵੇ ਮੈਨੂੰ ਆਪਦੇ ਹੱਕਾਂ ਲਈ ਲੜਨਾ ਪਊਗਾ,
ਇਹ ਜਿਹੜੇ ਭਾਰਤੀ ਵਿਦਿਆ ਨੀਤੀ ਵਾਲੇ ਸਿੱਖ ਨੇ ਇਹ ਕਹਿੰਦੇ ਆ ਫਿਰ ਤੁਸੀਂ ਤਾਂ ਵਾਇਲੈਂਟ ਮਤਲਬ ਹਿੰਸਾ ਕਰਦੇ ਹੋ ਨਾ ਇਦਾਂ ਦੀਆਂ। ਜਦੋਂ ਕੋਈ ਕਹੇ ਕਿ ਮੈਨੂੰ ਇਸ ਮੁਲਕ 'ਚ ਇਨਸਾਫ ਨਹੀਂ ਮਿਲਦਾ, ਕਹਿੰਦੇ ਫਿਰ ਤੁਸੀਂ ਡੈਮੋਕ੍ਰੇਸੀ 'ਚ ਯਕੀਨ ਰੱਖੋ ਨਾ, ਇਹਦੇ ਅੰਦਰੋਂ ਤੁਹਾਨੂੰ ਇਨਸਾਫ ਮਿਲੂਗਾ। ਜਿਹੜਾ ਵੀ ਸਿੱਖ ਆਪਦੇ ਧਰਮ ਲਈ ਕੌਮ ਲਈ ਬੋਲੂਗਾ ਉਹਨੂੰ ਪੈਰ ਪੈਰ ਤੇ ਘੇਰਨਗੇ ਭਾਰਤੀ ਵਿਦਿਆ ਨੀਤੀ ਦੇ ਸ਼ਿਕਾਰ ਬਣੇ ਹੋਏ ਉਹ ਸਿੱਖ ਜਿਨ੍ਹਾਂ ਨੂੰ YouTube ਚੈਨਲਾਂ ਦੇ ਇਸ ਦੌਰ ਵਿੱਚ ਸੱਦ ਕੇ ਮਹਾਨ ਸਿੱਖ ਵਿਦਵਾਨ ਵਜੋਂ ਪੇਸ਼ ਕੀਤਾ ਜਾਂਦਾ। ਉਹ ਪੂਰਾ ਦੱਬ ਕੇ ਉਹਨਾਂ ਕੌਮ ਪ੍ਰਸਤ ਤੇ ਪੰਥ ਪ੍ਰਸਤ ਸਿੱਖਾਂ ਦੇ ਉਲਟ ਭਗਤਾਏ ਜਾਂਦੇ ਨੇ ਜਿਹੜੇ ਸੋਚਦੇ ਆ ਕਿ ਸਿੱਖੀ ਅਤੇ ਸਿੱਖਾਂ ਦਾ ਬਚਣਾ ਇਸ ਮੁਲਕ ਵਿੱਚ ਬੜਾ ਔਖਾ ਹੁੰਦਾ ਜਾ ਰਿਹਾ। ਤੇ ਇਸ ਮੁਲਕ 'ਚ ਸਿੱਖੀ ਜਾਂ ਸਿੱਖਾਂ ਦੇ ਬਚਣਾ ਵਾਲੀ ਗੱਲ ਤਾਂ ਜਿਹੜੀ ਆ ਉਹ ਇੱਕ ਪਾਸੇ ਰਹੀ। ਹੁਣ ਤਾਂ ਇਸ ਮੌਕੇ 6 ਹੋਰ ਸੂਬਿਆਂ ਦੇ ਵਿੱਚ ਇਸ ਗੱਲ ਦਾ ਭਚੀਕੜ ਪਿਆ ਹੈ ਪੂਰਾ, ਉਹਨਾਂ ਨੇ ਠੋਕਵਾਂ ਵਿਰੋਧ ਕੀਤਾ। ਉਹ ਅੱਜ ਪ੍ਰਗਟ ਸਿੰਘ ਨੇ ਵੀ ਇਹੀ ਕਿਹਾ ਵੀ ਸਿੱਖਿਆ ਦਾ ਖੇਤਰ ਆ ਜਿਹੜਾ ਇਹ ਸੂਬਿਆਂ ਦਾ ਆਪਦਾ ਅਧਿਕਾਰ ਆ, ਸੋ RSS ਸਿੱਖਿਆ ਦੇ ਰਾਹੀਂ ਲੋਕਾਂ ਦੀ ਮਾਨਸਿਕਤਾ ਦੇ ਉੱਤੇ ਕਬਜ਼ਾ ਕਰਨ ਨੂੰ ਫਿਰਦੀ ਆ। ਤੇ ਜਿੱਥੇ ਹੋਰ 6 ਸੂਬਿਆਂ ਨੇ ਇਹਦਾ ਵਿਰੋਧ ਕੀਤਾ ਨਵੀਂ ਐਜੂਕੇਸ਼ਨ ਪਾਲਿਸੀ ਦਾ, ਉਹ ਪੰਜਾਬ ਦੇ ਵਿੱਚ ਵੀ ਇਹਦਾ ਭਗਵੰਤ ਮਾਨ ਦੀ ਸਰਕਾਰ ਆ ਜਿਹੜੀ ਉਹ ਇਹਦਾ ਵਿਰੋਧ ਕਰੇ। ਪਰ ਇਹ ਗੱਲ ਜ਼ਰੂਰ ਆਪਾਂ ਨੂੰ ਵਿਚਾਰਨੀ ਚਾਹੀਦੀ ਆ ਕਿ ਆਪਾਂ ਉਹ ਤਾਂ ਕਹਾਂਗੇ ਵੀ ਕਾਂਗਰਸ ਦਾ ਲੀਡਰ ਆ ਜੀ ਇਹਦੀਆਂ ਗੱਲਾਂ। ਉਹ ਭਾਈ ਜੇ ਕਾਂਗਰਸ ਦਾ ਹੋ ਕੇ ਉਹਨੇ ਇੱਕ ਗੱਲ ਕਹੀ ਆ ਤਾਂ ਫਿਰ ਸਾਡੇ ਅਕਾਲੀ ਲੀਡਰ ਕਾਹਤੋਂ ਨਹੀਂ ਕਹਿ ਲੈਂਦੇ? ਚਲੋ ਇਆਲੀ ਅੰਦਰ ਜਾਂ ਬਾਹਰ ਜਿੰਨੇ ਸਾਡੇ ਤੁਰੇ ਫਿਰਦੇ ਆ ਸਾਰੇ ਆ ਢੇਰੀਆਂ ਲੱਗੀਆਂ ਫਿਰਦੀਆਂ ਨੇ ਤੇ ਆਪਸ ਵਿੱਚ ਹੀ ਗਾਲੋ ਗਾਲੀ ਹੁੰਦੇ ਆ। ਉਹ ਜਿਹਨੂੰ ਗਾਲਾਂ ਕਢਾਉਣੀਆਂ ਹੋਣ ਇਹਨਾਂ ਕੋਲੇ ਬੰਦੇ ਵਾਧੂ ਨੇਗੇ, ਪਰ ਇਸ ਕੰਮ ਲਈ ਕੋਈ ਨਹੀਂ। ਇਹ ਕੰਮ ਸਾਡੇ ਕੌਮ ਪ੍ਰਸਤ ਪੰਥ ਪ੍ਰਸਤ ਸਿੱਖ ਜਦੋਂ ਕਰਨਗੇ ਉਹਨਾਂ ਨੂੰ ਆਵਾਜ਼। ਮੈਂ ਕਦੇ ਨਹੀਂ ਦੇਖਿਆ ਕਿ ਬਾਦਲ ਦਲ ਦੇ ਕਿਸੇ ਬੰਦੇ ਨੇ ਬਰਗਾੜੀ ਤੇ ਬਹਿਬਲ ਦਾ ਸ਼੍ਰੋਮਣੀ ਕਮੇਟੀ 'ਚ ਮਤਾ ਹੀ ਨਹੀਂ ਸੀ ਪਾ ਕੇ ਰਾਜੀ, ਜਗੀਰ ਕੌਰ ਮੌਕੇ ਮਤਾ ਪਾਇਆ। ਉਹ ਕੁੱਲ ਮਿਲਾ ਕੇ ਇਹ ਸਾਰਾ ਜਿਹੜਾ ਬਾਦਲ ਦਲ ਵਾਲਾ ਲਾਣਾ ਉਹੋ ਜਿਹਾ ਹੀ ਆਮ ਆਦਮੀ ਪਾਰਟੀ ਵਾਲਾ। ਆਮ ਆਦਮੀ ਪਾਰਟੀ ਨੂੰ ਵੀ ਲੋਕ ਕਹਿੰਦੇ ਆ ਵੀ ਇਹ RSS ਦੀ B ਟੀਮ ਆ। ਇਹ ਇਉਂ ਆ ਵੀ ਕਾਂਗਰਸ ਜਾਂ ਹੋਰ ਸਾਰੀਆਂ ਧਿਰਾਂ ਖਤਮ ਕਰਕੇ RSS ਨੇ ਇਉਂ ਖੇਡ ਖੇਡੀ ਆ ਵੀ ਇੱਕ ਹੋਵੇ BJP, ਇੱਕ ਹੋਵੇ ਆਪਣੀ ਆਮ ਆਦਮੀ ਪਾਰਟੀ, ਦੋਨਾਂ ਚੋਂ ਇੱਕ ਸੱਤਾ 'ਚ ਰਵੇ। ਦੋਨਾਂ ਦੀਆਂ ਤਣਾਵਾਂ ਜਿਹੜੀਆਂ ਨੇ ਬਾਗਾਂ ਜਿਹੜੀਆਂ ਨੇ ਉਹ RSS ਦੇ ਹੱਥ 'ਚ ਹੋਣ। ਇਹੋ ਜਿਹੀਆਂ ਗੱਲਾਂ ਲੋਕ ਕਰਦੇ ਰਹਿੰਦੇ ਆ। ਤਾਂ ਜਦੋਂ ਆਮ ਆਦਮੀ ਪਾਰਟੀ ਵੀ ਮੁਲਕ ਦਾ ਭਗਵਾਂਕਰਨ ਹੋਣ ਖਿਲਾਫ ਨਾ ਬੋਲੇ, ਜਦੋਂ ਬਾਦਲ ਦਲ ਵਾਲੇ ਵੀ ਨਾ ਬੋਲਣ, ਤਾਂ ਫਿਰ ਇਸ ਗੱਲ ਦੇ ਉੱਤੇ ਔਖ ਤਾਂ ਲੱਗਦੀ ਹੋਈ ਆ। ਹੁਣੇ ਮੈਂ ਪੜ੍ਹ ਰਿਹਾ ਸੀਗਾ ਵੀ ਕਿਸੇ ਜਿਹੜਾ ਕੇਰਲਾ, ਤਾਮਿਲਨਾਡੂ ਇਹਨਾਂ ਸਟੇਟਾਂ ਦੇ ਵਿੱਚ ਸਟਾਲਨ ਆ ਜਿਹੜਾ ਤਾਮਿਲਨਾਡੂ ਦਾ CM ਆ, ਉਹਨੇ ਕਿਹਾ ਵੀ ਜੇ ਕੇਂਦਰ 10,000 ਕਰੋੜ ਰੁਪਈਆ ਵੀ ਦੇਵੇ ਤਾਂ ਵੀ ਅਸੀਂ ਜਿਹੜੀ ਇਹ ਨਵੀਂ ਐਜੂਕੇਸ਼ਨ ਪਾਲਿਸੀ ਆ ਇਹ ਲਾਗੂ ਨਹੀਂ ਕਰਾਂਗੇ। ਤੇ ਅਗਲੀ ਇਹ ਖਬਰ ਕਿ ਤਾਮਿਲ ਸਮਰਥਕ ਮੁਜ਼ਾਹਰਾਕਾਰੀਆਂ ਨੇ ਤਾਮਿਲਨਾਡੂ ਵਿੱਚ ਰੇਲਵੇ ਸਟੇਸ਼ਨ ਤੇ ਲਿਖੀ ਹਿੰਦੀ ਉੱਤੇ ਕਾਲਖ ਮਲਕੀ। ਹੁਣ ਉੱਥੇ ਸਾਰਾ ਜਿਹੜਾ ਦੱਖਣੀ ਭਾਰਤ ਵਾ ਉੱਥੇ ਤਾਂ ਲਾਂਬੂ ਲੱਗੇ ਪਏ ਨੇ। ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਅੰਦੋਲਨ ਜ਼ੋਰ ਫੜ ਰਿਹਾ, ਪਰ ਪੰਜਾਬ ਦੇ ਵਿੱਚ ਅਕਾਲ ਤਖਤ ਸਾਹਿਬ, ਅਕਾਲੀ ਦਲ, ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ ਤੇ ਪੂਰੀਆਂ ਸਿੱਖ ਸੰਸਥਾਵਾਂ ਜਿਨ੍ਹਾਂ ਚਿਖਰ ਭੁੰਡੀਆਂ ਚ ਉਲਝੀਆਂ ਫਿਰਦੀਆਂ ਨੇ, ਉਹਦਾ ਕੀ ਆਪਾਂ ਆਸ ਕਰ ਸਕਦੇ ਆ ਕਿ ਜਿਹੜੇ ਹਮਲੇ ਸਾਨੂੰ ਦਿੱਲੀ ਤੋਂ ਜਾਂ ਹੋਰ ਹੋ ਰਹੇ ਨੇ? ਆਪਣਾ ਤਾਂ ਸਾਰਾ ਜਿਹੜਾ ਵਕਤ ਵਾ ਉਹ ਆ ਸੁਖਬੀਰ ਬਾਦਲ ਐਂਡ ਕੰਪਨੀ ਹੋਈ ਖਾ ਜਾਂਦੀ। ਉਹ ਜਿਹੜਾ ਮੁਲਕ ਦੇ ਵਿੱਚ ਭਗਵਾਂਕਰਨ ਕਰਨ ਦੇ ਲਈ ਵਿਦਿਆ ਨੀਤੀ ਰਾਹੀਂ ਇੱਕ ਹਮਲਾ, ਔਰ ਉਹਦਾ ਜਦੋਂ 3 ਸਾਲ ਪਹਿਲਾਂ ਖਰੜਾ ਆਇਆ ਸੀ, ਅਸੀਂ ਉਹਦੇ ਉੱਤੇ ਕਈ ਪ੍ਰੋਗਰਾਮ ਇਸੇ ਚੈਨਲ ਰਾਹੀਂ ਕਰ ਚੁੱਕੇ ਆ, ਲੋਕਾਂ ਨੂੰ ਸਮਝਾਇਆ ਸੀ ਕਿ ਕਿਵੇਂ ਉਹਦੇ 'ਚ ਭੀਮ ਦੇ ਹਾਥੀ ਵਗਾਏ ਜਾਣ ਦੀਆਂ ਜਾਂ ਜਿਹੜੀਆਂ ਵੈਦਿਕ ਦੌਰ ਦੀਆਂ ਬਾਤਾਂ ਨੇ, ਜਿਹੜੇ ਉਹ ਮਤਲਬ ਕਿ ਜੱਕੜ ਨੇ, ਉਹ ਸਾਰੇ ਉਹਦੇ 'ਚ ਲਿਖੇ ਹੋਏ ਨੇ ਤੇ ਉਹ ਸਾਰਾ ਕੁਝ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਇਆ ਜਾਣਾ। ਮੈਂ ਇੱਕ ਗੱਲ ਹੋਰ ਕਰਕੇ ਇਸ ਮਸਲੇ ਦੇ ਉੱਤੋਂ ਆਪਾਂ ਅਗਲਾ ਵਿਸ਼ਾ ਜਿਹੜਾ ਉਹ ਛੋਵਾਂਗੇ। ਹਿਸਟਰੀ ਦੀ 12ਵੀਂ ਦੀ ਕਿਤਾਬ +2 ਦੀ ਉਹ ਬਾਦਲ ਸਰਕਾਰ ਜਦੋਂ 1997 ਚ ਬਣੀ ਉਦੋਂ ਥੋੜੇ ਟਾਈਮ ਬਾਅਦ ਲਾਤੀ। ਉਹ 15-20 ਸਾਲ ਚੀਰ ਝੰਗਾੜਾ ਸਾਡੇ ਅੱਗੇ ਪਾਉਂਦੇ ਰਹੇ। ਉਹ ਕੈਪਟਨ ਦੇ ਰਾਜ ਮੌਕੇ ਇਹਨਾਂ ਨੇ ਚਲੋ ਹਟਾਤੀ।
ਗੱਲ ਇਹ ਆ ਕਿ ਉਹਨੂੰ 10ਵੀਂ ਦੀ ਪਲੱਸ 12ਵੀਂ ਦੀ ਉਸ ਕਿਤਾਬ ਦੇ ਵਿੱਚ 10 ਪਾਤਸ਼ਾਹੀਆਂ ਦੇ ਖਿਲਾਫ ਰੱਜ ਕੇ ਝੂਠ ਕੂੜ ਪ੍ਰਚਾਰ ਲਿਖਿਆ ਹੋਇਆ ਸੀ। ਉਹਦੇ ਵਿੱਚ ਲਿਖਿਆ ਇੱਕ ਸਵਾਲ ਸੀਗਾ ਕਿ ਸਿੱਧ ਕਰੋ ਕਿ ਗੁਰੂ ਨਾਨਕ ਦੇਵ ਜੀ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ। ਉਹ ਇੱਕ ਸਮਾਜ ਸੁਧਾਰਕ ਸੀਗੇ ਤੇ ਹਿੰਦੂ ਧਰਮ ਦੇ ਵਿੱਚ ਸੁਧਾਰ ਕਰਨ ਆਏ ਸੀ। ਤੋਂ 20 ਨੰਬਰ ਦਾ ਪ੍ਰਸ਼ਨ ਸੀ ਜਿਹਦੇ ਵਿੱਚ ਸਾਡੇ ਨਿਆਣੇ, ਅੰਮ੍ਰਿਤਧਾਰੀ ਮਾਪਿਆਂ ਦੇ ਨਿਆਣੇ 12ਵੀਂ ਦੇ ਵਿੱਚ ਜਦੋਂ ਇਤਿਹਾਸ ਪੜ੍ਹਦੇ ਸੀ ਉਹ ਲਿਖ ਕੇ ਆਉਂਦੇ ਸੀ। ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਹਿਸਟਰੀ ਦੀ ਟੀਚਰ ਸੀ, ਮੈਂ ਉਹਦੇ ਕੋਲ ਬੈਠਿਆ, ਉਹ ਵਿਚਾਰੀ ਕਲਪੇ ਵੀ ਮੈਂ ਚੰਗੇ ਭਲੇ ਸਿੱਖ ਪਰਿਵਾਰ ਦੀ ਧੀ ਆ, ਵੀਰ ਜੀ ਮੈਂ ਕਰਾਂ ਕੀ, ਆਹ ਦੇਖੋ ਐ ਲਿਖਣਾ ਪੈਂਦਾ, ਮੈਨੂੰ ਪੜਾਉਣਾ ਪੈਂਦਾ। ਇਹ ਸਵਾਲ ਦਾ ਜਵਾਬ ਕਰੀਏ ਕਿ ਕਿਹੜੇ ਖੂਜ ਟਿਕੀ, ਅਸੀਂ ਤਾਂ ਨਿਆਣਿਆਂ ਨੂੰ ਤਾਂ ਉਹੀ ਪੜਾਉਣਾ ਜਿਹੜਾ ਸਿਲੇਬਸ 'ਚ। ਇਵੇਂ ਹੀ ਉਹਦੇ 'ਚ ਸੀਗਾ ਕਿ ਬਾਕੀ ਤਾਂ 10 ਗੁਰੂ ਸਾਹਿਬਾਨ ਦੇ ਬਾਰੇ ਹੀ ਬਹੁਤ ਮਾੜੀਆਂ ਗੱਲਾਂ ਸੀ। ਇਹ ਅਕਾਲੀ ਬਾਦਲ ਸਰਕਾਰ ਦੀ ਕਰਤੂਤ ਹੈ, ਜਿਨ੍ਹਾਂ ਨੂੰ ਬਾਹਲੀਆਂ ਮਿਰਚਾਂ ਲੱਗਦੀਆਂ ਉਹ ਕਿਤਾਬਾਂ ਚੱਕ ਕੇ ਆਪਦੇ ਸਿਰ 'ਚ ਮਾਰੋ, ਇੱਟ ਉੱਟ ਮਾਰੋ ਸਿਰ 'ਚ, ਤੇ ਸ਼ਾਇਦ ਕਪਾਟ ਖੁੱਲ ਜਾਣ ਵੀ ਕਿਵੇਂ ਗੰਦ ਪਾਇਆ ਇਹਨਾਂ ਨੇ। ਤਾਂ ਉੱਥੇ ਇੱਕ ਤਾਂ ਤੇ ਲਿਖਿਆ ਹੋਇਆ ਕਿ ਜਦੋਂ ਖਾਲਸੇ ਪੰਥ ਦੀ ਸਿਰਜਣਾ ਕੀਤੀ ਹੈ, ਉੱਥੇ ਬੱਕਰਾ ਵੱਢਿਆ ਸੀ ਜਾਂ ਬੱਕਰੇ ਦੇ ਖੂਨ ਰੱਖਿਆ ਸੀ, ਉਹ 'ਚ ਤਲਵਾਰ ਲਵੇੜ ਕੇ ਪਾਤਸ਼ਾਹ ਬਾਹਰ ਆ ਜਾਂਦੇ ਸੀ ਤੇ ਏਦਾਂ ਸੀਸ ਮੰਗੇ। ਹੁਣ ਜਿਹੜੇ ਆਪਾਂ ਹੁਣ ਤੱਕ 3-4 ਗੱਲਾਂ ਨੇ। ਪਹਿਲੀ ਗੱਲ ਤਾਂ ਭਾਜੀ ਸਰਦਾਰ ਕਪੂਰ ਸਿੰਘ ਦਾ ਮੈਂ ਬੜਾ ਸੋਹਣਾ ਮੰਨਦਾ, ਉਹਨਾਂ ਨੇ ਕਿਹਾ ਵੀ ਇਸ ਗੱਲ ਦੇ ਉੱਤੇ ਸਾਡਾ ਕੋਈ ਬਣਦਾ ਹੀ ਨਹੀਂ ਹੈਗਾ ਵੀ ਤੰਬੂ ਦੇ ਅੰਦਰ ਕੀ ਹੋਇਆ, ਵੀ ਸਾਡੇ ਸਾਹਮਣੇ ਗੁਰੂ ਪਾਤਸ਼ਾਹ ਦੇ ਸਾਰੇ ਕੌਤਕ ਨਸ਼ਰ ਹੋਏ ਨੇ, ਨੰਗੇ ਚਿੱਟੇ ਆਪਣੇ ਸਾਹਮਣੇ ਹੋਏ ਨੇ ਸਾਰੇ। ਪਰ ਇਹ ਕੌਤਕ ਅੰਦਰ ਪਰਦੇ 'ਚ ਤੰਬੂ 'ਚ ਉਹਨਾਂ ਨੇ ਜੋ ਕੀਤਾ ਉਹ ਸਾਡਾ ਹੱਕ ਨਹੀਂ ਬਣਦਾ ਕਿ ਅਸੀਂ ਪਰਦੇ ਚੱਕ ਕੇ ਦੇਖੀਏ। ਚਲੋ ਦੂਜਾ ਹੈਗਾ ਇਹ ਕਿ ਹੁਣ ਤੱਕ ਰਾਗੀਆਂ, ਢਾਡੀਆਂ, ਕਥਾਕਾਰ, ਪ੍ਰਚਾਰਕਾਂ ਜਾਂ ਸਾਡੇ ਆਲੇ ਦੁਆਲੇ ਚੋਂ ਜਿਹੜਾ ਆਪਾਂ ਸੁਣਿਆ ਉਹ ਇਹੀ ਸੀਗਾ ਕਿ ਗੁਰੂ ਪਾਤਸ਼ਾਹ ਨੇ ਸੀਸ ਮੰਗੇ, ਅੰਦਰ ਲੈ ਗਏ ਤੇ ਆਪਾਂ ਉਹਨਾਂ ਦਾ ਜਿਹੜਾ ਹੈਗਾ ਉਹ ਇਹ ਦੇਖਿਆ। ਬਹੁਤ ਸਾਰੇ ਜਿਹੜੇ ਪੂਰਨ ਸ਼ਰਧਾਲੂ ਆ ਉਹਨਾਂ ਦਾ ਇਹੀ ਮੰਨਣਾ ਕਿ ਜੇ ਗੁਰੂ ਨੇ ਸੀਸ ਮੰਗੇ ਆ ਤਾਂ ਸੀਸ ਅੰਦਰ ਲਏ ਨੇ। ਪਰ ਸਾਡਾ ਮੋਟੇ ਤੌਰ ਤੇ ਜਦੋਂ ਇਸ ਗੱਲ ਦਾ ਸਰਦਾ ਹੈ, ਸਾਡਾ ਇਤਿਹਾਸ ਇਹ ਗੱਲ ਦੀ ਗਰੰਟੀ ਦਿੰਦਾ ਕਿ ਜੋ ਗੁਰੂ ਪਾਤਸ਼ਾਹ ਨੇ ਕਿਹਾ ਉਹ ਕੀਤਾ, ਤੇ ਅਸੀਂ ਇਹੋ ਜਿਹੀ ਕਿਤਾਬ ਆਪਦੇ ਨਿਆਣਿਆਂ ਨੂੰ ਕਿਉਂ ਪੜ੍ਹਾਈਏ। ਪਰ 12ਵੀਂ ਦੀ ਕਿਤਾਬ ਦੇ ਵਿੱਚ ਜੇ ਸਾਡੇ ਬੱਚੇ ਨੇ 20 ਨੰਬਰ ਲੈਣੇ ਆ, ਉਹਨੂੰ ਲਿਖਣਾ ਪਊਗਾ ਕਿ ਜੀ ਉੱਥੇ ਬੱਕਰੇ ਦੇ ਖੂਨ ਦਾ ਉਹ ਭਾਂਡਾ ਰੱਖਿਆ ਸੀ, ਉਹਦੇ 'ਚ ਲਵੇੜ ਕੇ ਕਿਰਪਾਨ ਲਿਆਉਂਦੇ ਸੀ। ਹੁਣ ਇਹੋ ਜਿਹੇ ਕਿਸੇ ਕਿੱਡਾ ਵੀ ਸਾਡੇ ਪਾਤਸ਼ਾਹ ਦਾ ਕਿੱਡਾ ਇਹਦੇ ਨਾਲ ਉਹ ਅਕਸ ਕਰਾਉਂਦਾ, ਸਵਾਲੀਆ ਨਿਸ਼ਾਨ ਲੱਗਦਾ। ਜਿਹੜੀ ਉਹਨਾਂ ਦੀ ਦੇਵੀ ਪ੍ਰਤਿਭਾ ਸ਼ਕਤੀ ਆ, ਜਿਹੜੀ ਉਹਨਾਂ ਦੀ ਸਾਡੇ ਬਿੰਬ ਵਾ, ਸਾਡਾ ਜਿਹੜਾ ਮਨ 'ਚ ਬਣਨਾ ਗੁਰੂ ਪਾਤਸ਼ਾਹ ਦਾ, ਉਹਦੇ ਉੱਤੇ ਲੱਗਦਾ ਵੀ ਉਹ ਕਿਹੋ ਜਿਹੇ ਸੀਗੇ। ਬਾਹਰ ਕਹਿੰਦੇ ਸੀ ਮੈਂ ਸੀਸ ਲੈਣਾ, ਅੰਦਰ ਜਾ ਕੇ ਉਹ ਵੀ ਏਦਾਂ ਇੱਕ ਡਰਾਮਾ ਜਿਹਾ ਕਰ ਰਹੇ ਸੀ ਗੁਰੂ ਸਾਹਿਬ। ਇਸ ਤਰੀਕੇ ਦਾ ਇਸ ਕਿਤਾਬ ਇਹ ਕੱਲੀ 12ਵੀਂ ਦੀ ਨਹੀਂ, NCERT ਦੀਆਂ, CBSE ਬੋਰਡ ਦੀਆਂ ਕਿਤਾਬਾਂ 'ਚ ਇੱਥੇ ਮੇਰੇ ਕੋਲੇ ਪਿਆ 15-20 ਕਿਤਾਬਾਂ ਦਾ। ਜਿਹੜੀ ਲਵਲੀ ਯੂਨੀਵਰਸਿਟੀ ਆ ਉੱਥੋਂ ਮੁੰਡੇ ਆ ਕੇ ਦੇ ਕੇ ਗਏ ਵੀ ਭਾਜੀ ਆਹ ਦੇਖੋ ਚਿੱਟਾ ਲਾ ਕੇ ਕਹਿੰਦੇ ਆ ਬਕਵਾਸ ਲਿਖੀ ਹੋਈ। ਇਸ ਮੁਲਕ ਦੇ ਵਿੱਚ ਪਿਛਲੇ 1950 ਤੋਂ 1995 ਤੱਕ ਜੋ ਸਾਡੇ ਧਰਮ ਦੇ ਇਤਿਹਾਸ ਦੇ ਖਿਲਾਫ ਲਿਖਿਆ, ਬੋਲਿਆ, ਪੜ੍ਹਾਇਆ ਗਿਆ, ਉਹਦੇ ਕਰਕੇ ਸਾਡੇ ਵਿੱਚੋਂ ਬਹੁਤੇ ਨਿਆਣੇ ਕਾਮਰੇਡ ਬਣੇ, ਐਂਟੀ ਸਿੱਖ ਬਣੇ, ਭਾਰਤ ਮਾਤਾ ਦੇ ਲਾਲ ਬਣੇ, ਤੇ ਉਹ ਸਿੱਖ ਨਹੀਂ ਰਹੇ, ਜਾਣੀ ਕਿ ਉਹਨਾਂ ਦੀ ਸਿੱਖੀ ਉਹੋ ਜਿਹੀ ਨਹੀਂ ਰਹੀ ਜਿਹੋ ਜਿਹੀ ਹੋਣੀ ਚਾਹੀਦੀ ਸੀ। ਪਰ 1996 ਤੋਂ 97 ਤੋਂ ਬਾਅਦ ਤਾਂ ਨਿਰਾਈ, ਮਤਲਬ ਜਿਵੇਂ ਕਹਿੰਦਾ ਨੂਣ ਹੀ ਗੁੰਨਤਾ। ਹੁਣ ਜਿਹੜਾ ਅਗਲਾ ਦੌਰ ਆ ਰਿਹਾ ਉਹਦੇ 'ਚ ਬਿਲਕੁਲ ਹੀ ਫੱਟੇ ਚੱਕ ਕੰਮ ਜਿਹੜਾ ਹੈਗਾ ਉਹ ਹੋਣ ਜਾ ਰਿਹਾ। ਕਸਰ ਤਾਂ ਕਾਂਗਰਸ ਵੇਲੇ ਨਹੀਂ ਛੱਡੀ ਗਈ, ਕਾਂਗਰਸ ਜਦੋਂ ਕੇਂਦਰ 'ਚ ਰਹੀ ਆ, ਤੇ ਹੁਣ ਤਾਂ ਬਿਲਕੁਲ ਹੀ ਭਗਵਾਂ ਬ੍ਰਿਗੇਡ ਲੱਗਣ ਲੱਗਿਆ। ਤੋਂ ਇਸ ਮੌਕੇ ਸਾਡੀ ਕੌਮ ਦੇ ਉੱਤੇ ਬਹੁਤ ਭਾਰੀ ਇਹ ਸੰਕਟ ਆ ਰਿਹਾ। ਇਹਦੇ ਲਈ ਸਾਨੂੰ ਫਰਜ਼ ਨਿਭਾਉਣ ਲਈ ਤਿਆਰ ਹੋਣਾ ਚਾਹੀਦਾ। ਸੋ ਜਿਹੜਾ ਅਗਲਾ ਆਪਣਾ ਮਸਲਾ ਉਹ ਨਿੱਤ ਵਾਲਾ ਉਹੀ ਬਾਦਲ ਦਲ ਦੀ ਜਿਹੜੀ ਚੱਲਦੀ ਹੈ ਕਹਾਣੀ, ਉਹਦੇ 'ਚ ਇਹ ਆ ਕਿ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਨੇ ਆਪਦੀ ਅੰਤਰੰਗ ਕਮੇਟੀ ਦੀ ਮੀਟਿੰਗ ਕੀਤੀ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਧਾਮੀ ਸਾਹਿਬ ਜਿਹੜੇ ਆ ਉਹਨਾਂ ਨੂੰ ਟਾਈਮ ਦਿੱਤਾ, ਜਾਣੀ ਕਿ ਵੀ ਅਸੀਂ ਤੁਹਾਡਾ ਹਜੇ ਅਸਤੀਫਾ ਨਹੀਂ ਮੰਨਦੇ ਤੇ ਤੁਸੀਂ ਵਾਪਸ ਆਓ। ਉਹਦੇ ਲਈ ਉਹ ਜਥੇਦਾਰ ਅਕਾਲ ਤਖਤ ਗਿਆਨੀ ਰਘਵੀਰ ਸਿੰਘ ਨੂੰ ਮਿਲੇ ਤੇ ਮਿਲ ਕੇ ਗਿਆਨੀ ਰਘਵੀਰ ਸਿੰਘ ਨੂੰ ਵੀ ਉਹਨਾਂ ਨੇ ਕਿਹਾ ਵੀ ਤੁਸੀਂ ਜੀ ਉਹਨਾਂ ਨੂੰ ਕਹੋ ਤੇ ਅਸਤੀਫਾ ਵਾਪਸ। ਪਰ ਅਗਲੇ ਦਿਨ ਸਵੇਰੋਂ ਸਵਖਤੇ ਗਿਆਨੀ ਰਘਵੀਰ ਸਿੰਘ ਨੇ ਜਦੋਂ ਆਏ ਬਾਹਰ ਤਾਂ ਉਹਨਾਂ ਨੇ ਮੀਡੀਆ ਦੇ ਸਾਹਮਣੇ 2 ਤਰ੍ਹਾਂ ਦੀ ਗੱਲ ਕੀਤੀ। ਇੱਕ ਤਾਂ ਉਹਨਾਂ ਨੇ ਇਹੀ ਕਹੀ ਕਿ ਜਿਹੜਾ
ਧਾਮੀ ਸਾਹਿਬ ਆ, ਜੇ ਉਹਨਾਂ ਨੂੰ ਲੱਗਿਆ ਕਿ ਨੈਤਿਕ ਤੌਰ ਦੇ ਉੱਤੇ ਮੈਂ ਅਸਤੀਫਾ ਦੇ ਰਿਹਾ, ਤੇ ਮੈਂ ਵੀ ਨੈਤਿਕ ਤੌਰ ਤੇ ਕਹਿ ਦਿੰਦਾ ਵੀ ਭਾਈ ਉਹ ਆਪਦਾ ਅਸਤੀਫਾ ਜਿਹੜਾ ਹੈਗਾ ਉਹ ਵਾਪਸ ਲੈ ਕੇ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਵੀ ਸਾਂਭਣ ਪ੍ਰਧਾਨਗੀ ਦੀ, ਤੇ ਜਿਹੜੀ 7 ਮੈਂਬਰੀ ਕਮੇਟੀ ਦੀ ਚੌਧਰ ਪ੍ਰਧਾਨਗੀ ਉਹਨਾਂ ਨੂੰ ਦਿੱਤੀ ਗਈ ਆ ਉਹ ਵੀ ਸਾਂਭਣ। ਸੋ ਜਿਹੜੇ ਅੰਤਰੰਗ ਕਮੇਟੀ ਵਾਲੇ, ਸ਼੍ਰੋਮਣੀ ਕਮੇਟੀ ਵਾਲੇ, ਬਾਦਲ ਦਲ ਵਾਲੇ ਇਹ ਸੋਚਦੇ ਸੀ ਕਿ ਆਪਾਂ ਬਸ ਜਥੇਦਾਰ ਤੋਂ ਇਹ ਕਹਾ ਲੈਣਾ ਤੇ ਉਧਰੋਂ ਧਾਮੀ ਸਾਹਿਬ ਨੂੰ ਕਵਾਂਗੇ ਵੀ ਹੁਣ ਤਾਂ ਜਥੇਦਾਰ ਦਾ ਹੁਕਮ ਹੋ ਗਿਆ। ਪਰ ਜਥੇਦਾਰ ਰਘਵੀਰ ਸਿੰਘ ਨੇ ਵਧੀਆ ਕੀਤਾ, ਜਿਹੜਾ ਉਹਨਾਂ ਨੇ ਦੋਹਰ ਪਾਤੀ ਵੀ ਉਹ ਕੱਲਾ ਇਹ ਨਹੀਂ ਵੀ ਉਧਰਲੀ ਪ੍ਰਧਾਨਗੀ ਇੱਧਰ ਵੀ ਆਓ, ਜਿਹੜੇ ਆ ਤੁਸੀਂ ਬਚਦੇ ਫਿਰਦੇ ਹੋ ਨਾ। ਬਡੂੰਗਰ ਸਾਹਿਬ ਨੇ ਤੇ ਧਾਮੀ ਸਾਹਿਬ ਨੇ ਬੜਾ ਸੋਹਣਾ ਪੱਤਾ ਖੇਡਿਆ ਵੀ ਉਸ ਦਿਨ ਮੀਟਿੰਗ 'ਚ ਆਪਾਂ ਜਾਣਾ ਹੀ ਨਹੀਂ ਜਿੱਦਣ ਬਾਦਲ ਦਲ ਦੇ ਖਿਲਾਫ ਰਿਪੋਰਟ ਬਣਨੀ। ਤੇ ਜਦੋਂ ਇਹ ਸਵੇਰੋਂ ਉੱਥੇ ਰੌਲਾ ਪਿਆ ਮੀਡੀਆ ਦੇ ਵਿੱਚ ਕਿ ਜਥੇਦਾਰ ਨੇ ਇਹ ਗੱਲ ਕਹਿਣ ਤੋਂ ਇਲਾਵਾ ਇੱਕ ਨਵਾਂ ਕੰਮ ਵੀ ਕਰਤਾ, ਵੀ ਮੈਨੂੰ ਤਾਂ ਪਤਾ ਹੀ ਕੱਲ ਲੱਗਿਆ। ਮੈਂ ਤਾਂ ਸੋਚਦਾ ਹੁੰਦਾ ਸੀ, ਅਸੀਂ ਤਾਂ ਸਮਝਦੇ ਸੀ ਕਿ ਅਕਾਲ ਤਖਤ ਸਾਹਿਬ ਦਾ ਅਧਿਕਾਰ ਖੇਤਰ ਬੜਾ ਵਿਸ਼ਾਲ ਹੈ, ਸਾਰੇ ਸੰਸਾਰ ਵਿੱਚ ਅਕਾਲ ਤਖਤ ਸਾਹਿਬ ਦਾ ਹੁਕਮ ਚੱਲਦਾ। ਪਰ ਸਾਨੂੰ ਤਾਂ ਹੁਣ ਪਤਾ ਲੱਗਿਆ, ਕੱਲ ਦੱਸਿਆ ਕਹਿੰਦੇ ਅੰਤਰੰਗ ਕਮੇਟੀ ਵਾਲਿਆਂ ਨੇ ਵੀ ਸਾਡਾ ਅਧਿਕਾਰ ਖੇਤਰ ਆ ਉਹ ਤਾਂ ਅਕਾਲ ਤਖਤ ਸਾਹਿਬ ਦਾ ਜਿਹੜਾ ਹੈ ਉਹ ਤਾਂ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਆ, ਇਹ ਤੋਂ ਬਾਹਰ ਸਾਡੀ ਕੋਈ ਨਹੀਂ। ਇਹ ਸਾਨੂੰ ਕਹਿੰਦੇ ਵੀ ਪਹਿਲੀ ਵਾਰ ਸਮਝ ਲੱਗੀ। ਇਸ ਗੱਲ ਦੇ ਨਾਲ ਸਵੇਰੋਂ ਜਦੋਂ ਇਹ 7, ਸਵਾ 7, 7:30 ਵਜੇ ਗੱਲ ਆਈ, 10 ਵਜੇ ਤੱਕ ਚੰਗਾ ਹੀ ਇਹਦੇ ਉੱਤੇ ਸੋਸ਼ਲ ਮੀਡੀਆ ਦਾ ਦੌਰ ਅੱਜ ਕੱਲ੍ਹ ਲੱਗਿਆ। ਅੱਗੋਂ ਤਾਂ ਹੈ ਨਹੀਂ, ਆਪਣੇ ਬਜ਼ੁਰਗਾਂ ਵੇਲੇ ਤਾਂ ਵਿਚਾਰੇ ਅਗਲੇ ਦਿਨ ਅਖਬਾਰ ਪੜ੍ਹਦੇ ਸੀ, ਉਹ ਬਾਦਲ ਦਲ ਦੇ ਹਿਸਾਬ ਨਾਲ ਅਜੀਤ ਲਿਖ ਦਿੰਦਾ ਸੀ, ਉਵੇਂ ਉਹ ਚੱਲੀ ਜਾਂਦਾ ਸੀ, ਕੰਮ ਤੇ ਚੱਲੀ ਗਿਆ। ਪਰ ਅੱਜ ਦਾ ਦੌਰ ਹੋਰ ਆ, ਸੋਸ਼ਲ ਮੀਡੀਆ ਤੇ ਜਿੱਥੇ ਨੁਕਸਾਨ ਨੇ ਉੱਥੇ ਫਾਇਦੇ ਵੀ ਬੜੇ ਆ। ਜਦੋਂ ਪੂਰਾ ਮਾਹੌਲ ਬਣ ਗਿਆ ਤੇ ਫਿਰ ਨਿਊਜ਼ 18 ਇੱਕ ਚੈਨਲ ਆ, ਉਹਨੂੰ ਬਿਠਾ ਕੇ ਦੁਬਾਰਾ ਸੋਫੇ ਦੇ ਉੱਤੇ ਗਿਆਨੀ ਰਘਵੀਰ ਸਿੰਘ ਨੇ ਦੁਬਾਰਾ ਇਸ ਗੱਲਾਂ ਨੂੰ ਪੂਰੀ ਦ੍ਰਿੜਤਾ ਨਾਲ ਕਿਹਾ ਕਿ ਜੀ ਇਹ ਬਿਲਕੁਲ ਯਾਨੀ ਮਤਲਬ ਜਿਹੜਾ ਸਾਨੂੰ ਕਿਹਾ ਜਾ ਰਿਹਾ ਤੁਹਾਡਾ ਅਧਿਕਾਰ ਖੇਤਰ, ਵੀ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਜਿਹੜਾ ਉਸ 3 ਮੈਂਬਰੀ ਕਮੇਟੀ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਵਾਲੀ ਬਣਾ ਰਹੇ ਹੋ ਉਹ ਗਲਤ ਆ, ਤੇ ਅਸੀਂ ਉਹਨੂੰ ਜਿਹੜਾ ਹੈ ਅਕਾਲ ਤਖਤ ਸਾਹਿਬ ਹੀ ਕਿਸੇ ਜਥੇਦਾਰ ਦੀ ਜਾਂਚ ਕਰਵਾ ਸਕਦਾ। ਹੁਣ ਇੱਥੇ ਆਪਾਂ ਚੱਲਦੀ ਗੱਲ ਨੂੰ ਰੋਕ ਕੇ ਥੋੜੀ ਜਿਹੀ ਇਹਦੇ ਉੱਤੇ ਚਰਚਾ ਕਰ ਲਈਏ ਵੀ ਆਪਾਂ ਇਹ ਸਮਝਦੇ ਹਾਂ ਬਈ ਗਿਆਨੀ ਰਘਵੀਰ ਸਿੰਘ ਜਿਹੜੀ ਜਥੇਦਾਰ ਅਕਾਲ ਤਖਤ ਆ, ਤੇ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਜਥੇਦਾਰ ਸੀਗੇ ਦਮਦਮਾ ਸਾਹਿਬ ਦੇ, ਵੀ ਇਹ ਜਥੇਦਾਰ ਸਾਹਿਬਾਨ ਨੇ। ਤੇ ਜਥੇਦਾਰ ਟੌਹੜਾ ਸਾਹਿਬ ਦੇ ਵੇਲੇ ਇਹ ਮਾਮਲਾ ਨਿਬੜ ਚੁੱਕਿਆ ਵੀ ਇਹਨਾਂ ਦੀ ਕਿਤੇ ਹਾਜ਼ਰੀ ਨਹੀਂ ਲੱਗੂਗੀ, ਇਹਨਾਂ ਨੂੰ ਮੁਲਾਜ਼ਮਾਂ ਵਾਂਗੂ ਟਰੀਟ ਨਹੀਂ ਕੀਤਾ ਜਾ ਸਕਦਾ। ਇਹ ਗੱਲ ਸੱਚੀ ਆ, ਬਿਲਕੁਲ ਸਹੀ ਗੱਲ ਆ। ਤੇ ਇਸ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਦਾ ਇਹਨਾਂ ਜਥੇਦਾਰਾਂ ਦੇ ਉੱਤੇ ਉਵੇਂ ਦਾ ਕੁਝ ਬਣਦਾ ਨਹੀਂ, ਜਿਵੇਂ ਜਿਹੜੇ ਜੱਜ ਨੇ ਉਹ ਸਰਕਾਰ ਲਾ ਦਿੰਦੀ ਆ, ਪਰ ਬਾਅਦ ਵਿੱਚ ਜਦੋਂ ਉਹਨਾਂ ਦੇ ਉੱਤੇ ਕੋਈ ਜੱਜਾਂ ਦੇ ਉੱਤੇ ਕੋਈ ਦੋਸ਼ ਲੱਗ ਜੇ, ਕੋਈ ਕਾਰਵਾਈ ਕਰਨੀ ਹੋਵੇ, ਉਦੋਂ ਸਰਕਾਰ ਉਵੇਂ ਨਹੀਂ ਵੀ ਮੈਂ ਤੁਹਾਨੂੰ ਲਾਇਆ ਤੇ ਆ ਜਾਓ ਇੱਧਰ, ਇਵੇਂ ਨਹੀਂ ਹੈਗਾ। ਸ਼੍ਰੋਮਣੀ ਕਮੇਟੀ ਦਾ ਵੀ ਇਵੇਂ ਹੀ ਆ। ਜਦੋਂ ਸ਼੍ਰੋਮਣੀ ਕਮੇਟੀ ਵਾਲੇ, ਅੰਤਰੰਗ ਕਮੇਟੀ ਵਾਲੇ ਕਿਸੇ ਨੂੰ ਜਥੇਦਾਰ ਥਾਪਦੇ ਆ, ਉਸ ਤੋਂ ਬਾਅਦ ਵਿੱਚ ਉਹਦੀ ਪ੍ਰਵਾਨਗੀ ਲਈ ਜਿੱਦਣ ਅਹੁਦਾ ਸੰਭਾਲਿਆ ਜਾਂਦਾ ਹੈ, ਉਦੋਂ ਕਿਵੇਂ ਸਿੱਖ ਸੰਸਥਾਵਾਂ ਨੂੰ ਸੱਦ ਕੇ ਸਰੋਪੇ ਦਵਾਏ ਜਾਂਦੇ ਆ, ਕਾਹਤੋਂ ਮਾਨਤਾ ਦਵਾਈ ਜਾਂਦੀ ਹੈ। ਤੇ ਪੂਰੇ ਪੰਥ ਦੀਆਂ ਧਿਰਾਂ ਧੜਿਆਂ ਸੰਸਥਾਵਾਂ ਤੋਂ ਮਾਨਤਾ ਦਿਵਾਉਣ ਤੋਂ ਬਾਅਦ ਜਦੋਂ ਉਹ ਜਥੇਦਾਰ ਦੇ ਤੌਰ ਤੇ ਐਕਟ ਕਰਦਾ ਹੈ, ਤਾਂ ਹੀ ਉਹਦਾ ਸਾਰੇ ਸੰਸਾਰ ਦੇ ਸਿੱਖਾਂ ਉੱਤੇ ਅਸਰ ਪਏਗਾ ਜੇ ਉਹਦੀ ਮਾਨਤਾ ਹੋਏਗੀ। ਤੇ ਜਦੋਂ ਲਾਉਣਾ ਹੁੰਦਾ ਉਦੋਂ ਇਹ 15 ਜਾਣੇ ਬਾਦਲ ਸਾਹਿਬ ਦੇ ਘਰੋਂ ਆਏ ਹੁਕਮ ਅਨੁਸਾਰ ਲਾਹੀ ਜਾਂਦੇ। ਤਾਂ ਇਸ ਗੱਲ ਦੇ ਲਈ ਜਦੋਂ ਜਥੇਦਾਰ ਸਾਹਿਬਾਨ ਨੂੰ ਇਸ ਗੱਲ ਦੀ ਸਮਝ ਲੱਗੀ, ਜਿੱਦਣ ਭਾਈ ਗਿਆਨੀ ਜੋਗਿੰਦਰ ਸਿੰਘ ਬਦੰਤੀ ਵੇਲੇ ਵੀ ਇਹਨਾਂ ਨੇ ਏਦਾਂ ਹੀ ਭਾਈ ਰਣਜੀਤ ਸਿੰਘ ਨੂੰ ਲਾਇਆ ਸੀ, ਏਦਾਂ ਹੀ ਗਿਆਨੀ ਪੂਰਨ ਸਿੰਘ ਨੂੰ ਲਾਇਆ ਵਾ, ਹੁਣ ਮੈਨੂੰ ਲਾਉਣ ਲੱਗੇ ਹੋਏ ਨੇ ਤੇ ਲਾਉਣਗੇ ਮੈਨੂੰ ਵੀ ਏਦਾਂ ਹੀ। ਗਿਆਨੀ ਜੋਗਿੰਦਰ ਸਿੰਘ ਬਦੰਤੀ ਨੇ ਪਹਿਲੇ ਦਿਨ ਹੀ 29 ਮਾਰਚ 2000 ਨੂੰ ਇਹ ਹੁਕਮਨਾਮਾ ਜਾਰੀ ਕਰਤਾ ਕਿ ਜਥੇਦਾਰ ਅਕਾਲ ਤਖਤ ਸਾਹਿਬ ਦੇ ਸੇਵਾ ਨਿਯਮ ਬਣਾਏ ਜਾਣ। ਇਹ ਗੱਲ ਹਰੇਕ ਜਥੇਦਾਰ ਨੂੰ ਜਿਹੜਾ ਨਵਾਂ ਲੱਗਿਆ ਉਹਨੂੰ ਸਮਝ ਆਉਂਦੀ ਰਹੀ ਆ। ਜਦੋਂ ਬਦੰਤੀ ਸਾਹਿਬ ਨੂੰ ਘਰ ਨੂੰ ਤੋਰਿਆ ਤੇ ਗਿਆਨੀ ਗੋਬਿੰਦ ਸਿੰਘ ਨੂੰ ਲਾਇਆ, ਉਹਨੂੰ ਵੀ ਪਤਾ ਸੀ ਕਿ ਮੈਨੂੰ ਕਿਸੇ ਦਿਨ ਲਾਉਣਗੇ, ਵੈਸੇ ਤੋਂ ਆਪਦੀਆਂ ਕਰਤੂਤੀ ਲਾਇਆ। ਫਿਰ ਇਹ ਗੱਲ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਪਤਾ ਸੀ ਤੇ ਹੋਣ ਵਾਲੇ ਨੂੰ ਵੀ ਪਤਾ। ਪਿਛਲੇ ਇਸ ਸਾਰੇ ਦੌਰ ਵਿੱਚ ਹਰੇਕ ਜਥੇਦਾਰ ਇੱਕ ਵਾਰੀ ਇਹ ਚਿੱਠੀ ਆਪਦੇ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਕੱਢਦਾ ਜ਼ਰੂਰ ਆ ਕਿ ਜਿਹੜਾ 2000 ਚ ਹੁਕਮਨਾਮਾ ਹੋਇਆ
ਜਥੇਦਾਰਾਂ ਦੇ ਸੇਵਾ ਨਿਯਮ ਵਾਲਾ, ਉਹਦੇ ਰਾਹੀਂ ਸਾਨੂੰ ਦੱਸੋ ਵੀ ਸਾਡੇ ਕੀ ਅਧਿਕਾਰ ਨੇ ਤੇ ਕਦੋਂ ਕੀ ਕਰਨਾ ਜਾਂ ਸਾਰਾ ਸੇਵਾ ਨਿਯਮ। ਤੇ ਉਦੋਂ ਤਿੱਕਰ ਤਾਂ ਹੁਣ ਤਿੱਕਰ ਤਾਂ ਬਾਦਲ ਦਲ ਵਾਲੇ ਇਸ ਗੱਲ ਤੋਂ ਭੱਜਦੇ ਰਹੇ ਆ ਵੀ ਸਾਡੇ ਮਸਾ ਦਾ ਕੋਈ ਦੀ ਲੋਟ ਆਹੀ ਆ, ਜਿਹਨੂੰ ਮਰਜ਼ੀ ਲਾਈਏ ਤੇ ਜਿਹਨੂੰ ਮਰਜ਼ੀ ਹਟਾਈਏ, ਅਸੀਂ ਕਾਹਤੋਂ ਕੌਮ ਨੂੰ ਇਹ ਅਧਿਕਾਰ ਦੇਈਏ ਵੀ ਜਥੇਦਾਰ। ਤੋਂ ਇਸ ਗੱਲ ਲਈ ਹੁਣ ਬੜਾ ਚੇਤੇ ਆਇਆ ਜਿੱਦਣ ਗਿਆਨੀ ਰਘਵੀਰ ਸਿੰਘ ਨਾਲ ਪੇਚਾ ਪੈ ਗਿਆ, ਹੁਣ ਭੱਜੇ ਆਏ ਵੀ ਤੁਹਾਡਾ ਤਾਂ ਅਧਿਕਾਰ ਖੇਤਰ ਆ ਵਾ। ਉਹ ਭਲਿਓ ਅਸੀਂ ਤਾਂ ਕੌਮ ਤਾਂ ਕਦੋਂ ਦੀ ਲੱਭਦੀ ਫਿਰਦੀ ਆ ਵੀ ਸਾਡੇ ਪੂਰੇ ਪੱਕੇ ਤੌਰ ਤੇ ਹੋਣ ਕਿ ਜਥੇਦਾਰ ਦੇ ਆਹ ਅਧਿਕਾਰ ਨੇ, ਆਹ ਅਧਿਕਾਰ ਖੇਤਰ। ਤੇ ਹੁਣ ਤੁਸੀਂ ਦੱਸਦੇ ਫਿਰ ਸ਼ੁਕਰ ਆ, ਚਲੋ ਚੰਗੀ ਗੱਲ ਆ, ਹੁਣ ਹੀ ਮੰਨ ਜਾਓ ਕੁਝ ਲਿਖਤੀ ਤੌਰ ਤੇ ਲਿਆਓ ਵੀ ਜਥੇਦਾਰ ਦੇ ਆਹ ਅਧਿਕਾਰ ਖੇਤਰ। ਚਲੋ ਇੱਕ ਤਾਂ ਇਹ ਮਸਲਾ ਕਿ ਜਿਹੜੀ ਮੰਗ ਇੰਨੇ ਲੰਮੇ ਸਾਲਾਂ ਤੋਂ ਕੌਮ ਕਰਦੀ ਆ ਰਹੀ ਆ ਕਿ ਜਥੇਦਾਰਾਂ ਦੇ ਅਧਿਕਾਰ ਖੇਤਰ ਸਮੇਤ ਹੋਰ ਸਾਰਾ ਕੁਝ ਲਿਖਤੀ ਤੌਰ ਤੇ ਨਿਬੇੜਿਆ ਜਾਵੇ, ਉਸ ਪਾਸੇ ਨੂੰ ਘੱਟੋ ਘੱਟ ਐਤਕੀ ਇਹਨਾਂ ਨੂੰ ਇਸ ਬਿਰਤਾ ਮੌਕੇ ਅਕਲ ਤਾਂ ਆਈ ਨਾ ਵੀ ਇਹ ਤੋਂ ਗੈਰ ਗੁਜ਼ਾਰਾ ਨਹੀਂ। ਦੂਜੀ ਗੱਲ ਇਹ ਹੈ ਕਿ ਜਿਹੜਾ ਆਪਾਂ ਸਾਰੇ ਮੰਨੀ ਫਿਰਦੇ ਆ ਨਾ ਕਿ ਜੀ ਜਥੇਦਾਰ ਸਾਹਿਬਾਨ ਜਿਹੜੇ ਨੇ ਉਹ ਅਕਾਲ ਤਖਤ ਸਾਹਿਬ ਦਾ ਹੋਵੇ ਜਾਂ ਕੋਈ ਹੋਰ ਤਖਤ ਦੇ ਜਥੇਦਾਰ ਹੋਣ, ਵੀ ਉਹਨਾਂ ਉੱਤੇ ਸੇਵਾ ਨਿਯਮ ਲਾਗੂ ਨਹੀਂ ਹੁੰਦੇ ਜਿਹੜੇ ਇਹਨਾਂ ਦੇ ਆਹ ਹੈਗੇ ਆ ਨੌਕਰੀਆਂ ਵਾਲੇ ਮੁਲਾਜ਼ਮਾਂ ਵਾਲੇ ਹਨਾ, ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨਾਲ ਜਿਵੇਂ ਡੀਲ ਕਰਦੇ ਆ। ਇੱਥੇ ਇੱਕ ਨਿੱਕਾ ਜਿਹਾ ਨੁਕਤਾ ਜਿਹਨੂੰ ਸਮਝ ਕੇ ਆਪਾਂ ਨੂੰ ਗੱਲ ਕਰਨੀ ਬਣਦੀ ਹੈ, ਉਹ ਇਹ ਆ ਕਿ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਸੀਗਾ ਉਹ ਜਥੇਦਾਰ ਵੀ ਰਿਹਾ, ਚਾਹੇ ਉਹ ਦਮਦਮਾ ਸਾਹਿਬ ਦਾ ਸੀ, ਚਾਹੇ ਉਹ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਸੀ, ਪਰ ਉਹ ਨਾਲ ਦੀ ਨਾਲ ਤਖਤ ਸ੍ਰੀ ਦਮਦਮਾ ਸਾਹਿਬ ਦੇ ਵਿੱਚ ਉੱਥੇ ਜਿਹੜਾ ਸਿਸਟਮ ਆ ਉਹਦੇ ਵਿੱਚ ਹੈੱਡ ਗ੍ਰੰਥੀ ਜਾਂ ਕਿਸੇ ਹੋਰ ਪੋਸਟ ਤੇ ਵੀ ਨਾਲ ਦੀ ਨਾਲ ਕੰਮ ਕਰਦਾ ਰਿਹਾ, ਜਾਣੀ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੇ ਤੌਰ ਤੇ ਵੀ ਉੱਥੇ ਉਹ ਫਰਜ਼ ਜਾਂ ਜ਼ਿੰਮੇਵਾਰੀਆਂ ਨਿਭਾਉਂਦਾ ਸੀ। ਇੱਕ ਤਰ੍ਹਾਂ ਨਾਲ ਉਹ ਜਥੇਦਾਰ ਦੀ ਪੋਸਟ ਤੇ ਵੀ ਸੀ, ਨਾਲ ਦੀ ਨਾਲ ਉਹ ਜਿਵੇਂ ਕਿਉਂਕਿ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੀ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਦੇ ਤੌਰ ਤੇ ਉੱਥੇ ਦਰਬਾਰ ਸਾਹਿਬ ਆਪਣੇ ਦਮਦਮਾ ਸਾਹਿਬ ਹੈੱਡ ਗ੍ਰੰਥੀ ਵੀ ਸੀ। ਇਵੇਂ ਹੀ ਗਿਆਨੀ ਰਘਵੀਰ ਸਿੰਘ ਇਸ ਮੌਕੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਨੇ ਤੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਨੇ। ਜਦੋਂ ਤਾਂ ਉਹਨਾਂ ਨੇ ਜਥੇਦਾਰ ਦੇ ਤੌਰ ਤੇ ਇਹਨਾਂ ਤੋਂ ਕੰਮ ਜਦੋਂ ਲੈਣਾ ਹੈ, ਉਹ ਜਾਣ ਕੇ ਇਹੋ ਜਿਹੇ ਬੰਦੇ ਨੂੰ ਲਾ ਕੇ ਰੱਖਦੇ ਆ ਵੀ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਵੀ ਬਣਾ ਕੇ ਰੱਖੋ, ਇਸ ਗੱਲੋਂ ਡਰ ਕੇ ਸਾਡੀ ਉਹ ਜਿਹੜੀ ਬਾਈ ਹੋਈ ਲੀਹ ਆ ਉਹਨੂੰ ਟੱਪੇਗਾ ਨਹੀਂ। ਸੋ ਇਹੀ ਵਹਿਮ ਉਹਨਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਬਾਰੇ ਰਿਹਾ ਹੋਣਾ। ਸੋ ਜਿਹੜਾ ਪਿਛਲੇ ਦਿਨਾਂ 'ਚ ਰੌਲੇ ਗੋਲੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਨੇ ਨਾ ਮੇਰਾ ਲੱਖਾਂ ਦਾ ਨੁਕਸਾਨ ਹੋ ਗਿਆ, ਉਹ ਨੁਕਸਾਨ ਆ ਜਿਹੜਾ ਉਹਨਾਂ ਨੂੰ ਮੁਲਾਜ਼ਮ ਹੋਣ ਦੇ ਨਾਤੇ ਜਦੋਂ ਇਹਨਾਂ ਨੇ ਫਰਕ ਕਰਤਾ ਉਹ ਫਿਰ ਉਹਨਾਂ ਨੂੰ ਉਹ ਲਾਭ ਨਹੀਂ ਮਿਲਣੇ। ਇਹਨਾਂ ਨੂੰ ਇਹ ਹੋਣਾ ਵਾ ਕਿ ਇਹ ਜੇਕਰ ਚੁੱਪ ਰਹੂਗਾ, ਨਹੀਂ ਬੋਲੂ ਗਿਆਨੀ ਹਰਪ੍ਰੀਤ ਸਿੰਘ, ਦੜ ਜੀ ਪੱਟ ਜੂ, ਫਿਰ ਉਹਨੂੰ ਆਪਾਂ ਦੇ ਦਿਆਂਗੇ ਉਹਦੇ ਲਾਹੇ ਤੇ ਨਹੀਂ ਫਿਰ ਆਪਾਂ ਫੱਟੇ ਚੱਕ ਦਿਆਂਗੇ। ਇਸੇ ਡਰ ਦੇ ਵਿੱਚੋਂ ਇਹਨਾਂ ਨੂੰ ਲੱਗਦਾ ਹੋਣਾ ਕਿ ਗਿਆਨੀ ਰਘਵੀਰ ਸਿੰਘ ਵੀ ਕਹੂਗਾ ਕਿ ਮੈਂ ਹੈੱਡ ਗ੍ਰੰਥੀ ਆ, ਮੈਨੂੰ ਜਿਹੜੇ ਕੋਈ ਕਹਿੰਦਾ 5 ਸਾਲ ਉਹਨਾਂ ਦੀ ਨੌਕਰੀ ਰਹਿੰਦੀ ਆ, ਕੋਈ ਕਹਿੰਦਾ 7 ਸਾਲ ਰਹਿੰਦੀ ਆ, ਬਈ ਉਸ ਸਾਰੇ ਸਮੇਂ ਦਾ ਮੈਨੂੰ ਖਮਿਆਜਾ ਭੁਗਤਣਾ ਪਊਗਾ ਤੇ ਨਹੀਂ ਮੈਂ ਚੁੱਪ ਰਹਿ ਜਾਣਾ। ਪਰ ਹਾਲਾਤ ਏਦਾਂ ਦੇ ਨਹੀਂ ਹੈਗੇ। ਬਾਦਲ ਕਿਆਂ ਨੂੰ ਇਸ ਗੱਲ ਦੀ ਅਕਲ ਨਹੀਂ ਸੀ ਕਿ ਨਾ ਗਿਆਨੀ ਹਰਪ੍ਰੀਤ ਸਿੰਘ ਚੁੱਪ ਰਹਿਣ ਵਾਲਾ ਤੇ ਨਾ ਹੀ ਗਿਆਨੀ ਰਘਵੀਰ ਸਿੰਘ ਚੁੱਪ ਰਹਿਣ ਵਾਲਾ। ਸੋ ਇਸ ਕਰਕੇ ਜਿਹੜਾ ਉਹਨਾਂ ਨੇ ਕਿਹਾ ਕਿ ਜੀ ਮੈਨੂੰ ਤਾਂ ਇਹ ਅਕਲ ਹੋਣਾ ਦਿੱਤੀ ਹੈ ਇਹਨਾਂ ਨੇ ਕਿ ਸਾਡੇ ਅਧਿਕਾਰ ਖੇਤਰ ਕਿੱਥੋਂ ਤੱਕ ਆ। ਇਸ ਗੱਲ ਤੋਂ ਅਗਲੇ ਦਿਨ ਜਿਹੜੀ ਉਹ 7 ਮੈਂਬਰੀ ਕਮੇਟੀ ਦੇ ਬਾਕੀ 5 ਮੈਂਬਰ ਸੀ ਉਹ ਇੱਥੇ ਪਹੁੰਚੇ ਤੇ ਗਿਆਨੀ ਰਘਵੀਰ ਸਿੰਘ ਨੂੰ ਉਹਨਾਂ ਨੇ ਆਪਦੀ ਰਿਪੋਰਟ ਦੇ ਕੇ ਕਹਿਤਾ ਕਿ ਜਿਹੜੀ ਤੁਸੀਂ ਸਾਨੂੰ ਡਿਊਟੀ ਲਾਈ ਸੀ, ਹਰਚਰਨ ਬੈਂਸ ਜਾਂ ਬਾਦਲ ਦੀ ਜੁੰਡਲੀ ਜੋ ਮਰਜ਼ੀ ਭਗਾਈ ਮਾਰੀ ਜਾਵੇ, ਪਰ ਮਨਪ੍ਰੀਤ ਸਿੰਘ ਅਯਾਲੀ ਠੋਕ ਵਜਾ ਕੇ ਕਹਿੰਦਾ ਕਿ ਸਾਡੀ ਡਿਊਟੀ ਇਹੀ ਸੀ ਕਿ ਅਸੀਂ ਸਾਰੀ ਭਰਤੀ ਮੁਕੰਮਲ ਕਰਕੇ ਉਹ ਦੇਣੀ ਹੈ, ਔਰ ਇਹ ਗੱਲ ਸੱਚੀ ਸੀ। ਤੋ ਇਸ ਗੱਲ ਦੇ ਲਈ 5 ਮੈਂਬਰੀ ਕਮੇਟੀ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲਿਖਤੀ ਤੌਰ ਤੇ ਦੇ ਦਿੱਤਾ ਕਿ ਅਕਾਲੀ ਦਲ ਬਾਦਲ ਸਾਤੋਂ ਆਪਦੀ ਭਰਤੀ ਨਹੀਂ ਕਰਵਾਉਣੀ ਚਾਹੁੰਦਾ। ਔਰ ਇਹ ਗੱਲ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਕਿ ਕਿਵੇਂ ਭੂੰਦੜ ਕੋਲੇ ਧਾਮੀ ਸਾਹਿਬ ਗਏ, ਕਿਵੇਂ ਉਹ ਪਿਛਲੇ ਦਿਨੀ ਮੇਰੀ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਸੇ ਨੇੜਲੇ ਨਾਲ ਗੱਲ ਹੋਈ ਧਾਮੀ ਸਾਹਿਬ ਦੇ, ਉਹ ਵੀ ਕਹਿੰਦੇ ਜੀ ਉਹਨੇ ਤਾਂ ਆਪਦੇ ਵੱਲੋਂ ਮਿੰਟਾਂ ਤਾਲੇ ਕਰ ਬਾਦਲ ਪਰਿਵਾਰ ਦੇ, ਬਾਦਲ ਦਲ ਦੇ ਪੂਰੇ ਪਰ ਮੈਂ ਕਿਹਾ ਉਹਦੀ ਡਿਊਟੀ ਲਾਈ ਮਿੰਟਾਂ ਤਾਲੇ ਕਰਨ ਨੂੰ ਸੀ। ਧਾਮੀ ਸਾਹਿਬ ਦੀ ਡਿਊਟੀ ਤਾਂ ਸਿੱਧੀ ਆ ਵੀ ਜਾ ਕੇ ਉਹ ਅਕਾਲ ਤਖਤ ਤੇ ਕਹਿ ਦੇਣਗੇ ਜੀ ਉਹ ਨਹੀਂ ਮੰਨਦੇ, ਹੁਣ ਵੀ ਤਾਂ ਬਾਕੀਆਂ ਨੇ ਕਹੀ ਦਿੱਤਾ। ਉਹਨਾਂ ਨੇ ਅਸਤੀਫਾ ਦੇ ਕੇ ਆਪਦੇ ਆਪ ਨੂੰ ਬਚਾਉਣ ਵਾਲੀ ਗੱਲ ਕੀਤੀ। ਪਰ ਜੇ ਕਿਤੇ ਦੁਬਾਰਾ ਹੁਣ ਲੱਗੇ ਹੋਏ ਨੇ, ਅੱਜ ਵੀ ਸ਼ਾਇਦ ਗਏ ਹੋਣਗੇ, ਕੁਝ ਕੱਲ ਵੀ ਗਏ ਸੀ, ਜੇ ਉਹ ਦੁਬਾਰਾ ਆਉਂਦੇ ਆ ਅਕਾਲ ਤਖਤ ਸਾਹਿਬ ਵਾਲੇ
7 ਮੈਂਬਰੀ ਕਮੇਟੀ ਵਾਲਾ ਬੋਝ ਵੀ ਨਾਲ ਚੱਕਣਾ ਪੈਣਾ। ਇਹ ਨਹੀਂ ਹੈਗਾ ਕਿ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਕਰਾਂਗੇ ਪਰ 7 ਮੈਂਬਰੀ ਕਮੇਟੀ ਤੋਂ ਬਚ ਜਾਾਂਗੇ। ਸੋ ਕੁੱਲ ਮਿਲਾ ਕੇ ਇਸ ਮੌਕੇ ਸਾਰਾ ਜਿਹੜਾ ਹਾਲਾਤ ਆ ਇਹ ਤਾਣਾ ਪੇਟਾ ਬੜਾ ਬੁਰੀ ਤਰ੍ਹਾਂ ਉਲਝਦਾ ਦਿਖ ਰਿਹਾ। ਗੱਲ ਖਤਮ ਨਹੀਂ ਹੋਣ ਜਾ ਰਹੀ। ਇਹ ਇਉਂ ਆ ਕਿ ਸਾਰੀ ਜਿਹੜੀ ਰਾਜਨੀਤਿਕ ਸਥਿਤੀ ਬਣਦੀ ਜਾ ਰਹੀ ਆ, ਬਾਦਲ ਦਲ ਅਕਾਲ ਤਖਤ ਸਾਹਿਬ ਦੇ ਨਾਲ ਟਕਰਾਉਂਦਾ ਦਿਖ ਰਿਹਾ। ਇੱਕ ਤਰੀਕੇ ਨਾਲ ਜਥੇਦਾਰ ਸਾਹਿਬਾਨ ਇਹ ਸੋਚਦੇ ਹੋਣਗੇ ਕਿ ਬਾਦਲ ਦਲ ਅੱਗ ਨਾਲ ਖੇਡ ਰਿਹਾ, ਕਿਉਂਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਸਾਡੇ ਇਤਿਹਾਸ ਵਿੱਚ ਸਥਾਨ ਆ, ਜਿਹੜੀ ਸ਼ਾਖ ਆ, ਕੋਈ ਵੀ ਸਿੱਖ ਇਹੋ ਜਿਹੇ ਕਿਸੇ ਵਿਅਕਤੀ ਨੂੰ ਪ੍ਰਵਾਨ ਨਹੀਂ ਕਰ ਸਕਦਾ ਜਿਹੜਾ, ਹਾਂ ਜਿਨ੍ਹਾਂ ਦੀ ਲਾਈਫ ਇਦਾਂ ਦੀ ਨਹੀਂ ਹੈਗੀ, ਕਈ ਹੈਗੇ ਆ ਜਿਨ੍ਹਾਂ ਨੂੰ ਛੇਕਿਆ ਗਿਆ ਤੇ ਉਹਨਾਂ ਦਾ ਕੰਮ ਚੱਲੀ ਚੁੱਲੀ ਗਿਆ ਹੁਣ, ਪਰ ਮਨ ਤੇ ਬੋਝ ਤਾਂ ਰਹਿੰਦਾ ਹੀ ਆ। ਇੱਥੇ ਆਹ ਜਿਹੜਾ ਨਿਹੰਗ ਸੰਤਾ ਸਿੰਘ ਸੀ ਜਾਂ ਬੂਟਾ ਸਿੰਘ ਸੀ ਜਾਂ ਹੋਰ ਸੀ, ਉਹ ਸਾਰੇ ਅਖੀਰ ਤੇ ਆ ਕੇ ਪੇਸ਼ ਹੋਏ ਨੇ ਆਪਦਾ ਖਹਿੜਾ ਛਡਾਉਣ ਦੇ ਲਈ, ਚਾਹੇ ਆਏ ਜਾਂ ਘਰੋਂ ਪ੍ਰੈਸ਼ਰ ਸੀ। ਤੇ ਇਸ ਗੱਲ ਦੇ ਵਿੱਚ ਇਹ ਬੜਾ ਔਖਾ ਹੋਊਗਾ ਬਾਦਲ ਦਲ ਲਈ ਕਿ ਉਹਨਾਂ ਤੇ ਟੈਗ ਲੱਗਿਆ ਹੋਵੇ ਕਿ ਇਹ ਅਕਾਲ ਤਖਤ ਸਾਹਿਬ ਤੋਂ ਭਗੌੜੇ ਆ। ਹੁਣ ਇਹ ਗੱਲ ਆਮ ਹੁੰਦੀ ਜਾ ਰਹੀ ਹੈ। ਇਹ ਜਿੱਥੇ 5 ਮੈਂਬਰੀ ਕਮੇਟੀ ਵੱਲੋਂ ਸਥਾਪਿਤ ਕੀਤੀ ਜਾ ਰਹੀ ਹੈ ਕਿ ਬਾਦਲ ਦਲ ਅਕਾਲ ਤਖਤ ਸਾਹਿਬ ਦਾ ਭਗੌੜਾ, ਉੱਥੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਉਹਨਾਂ ਨੇ ਵੀ ਕਿਹਾ ਕਿ 2 ਦਸੰਬਰ ਵਾਲੇ ਹੁਕਮ ਬਿਨ ਲਾਗੂ ਕਰਾਉਣੇ ਆ, ਬੇਸ਼ੱਕ ਮੈਨੂੰ ਸ਼ਹੀਦੀ ਦੇਣੀ ਪਏ। ਤੇ ਜਿੰਨਾ ਭੰਡੀ ਪ੍ਰਚਾਰ ਉਹਦੇ ਖਿਲਾਫ ਕੀਤਾ ਜਾ ਰਿਹਾ, ਸਰ ਨੇ ਹੁਣੇ ਨਹੀਂ ਮਾਰ। ਵੈਸੇ ਮੈਂ ਇੱਕ ਗੱਲ ਦੱਸ ਦਿੰਦਾ, ਜੇ ਕਿਤੇ ਦਿੱਲੀ ਦੀ ਸਿਆਸਤ ਵਿੱਚ ਮਨਜਿੰਦਰ ਸਿੰਘ ਸਰਸਾ ਬਾਦਲ ਦਲ ਦੇ ਨਾਲ ਹੁੰਦਾ, ਬੀਜੇਪੀ 'ਚ ਨਾ ਜਾਂਦਾ, ਤਾਂ ਸਰਨੇ ਹੁਣਾਂ ਦਾ, ਜੀਕੇ ਹੁਣਾਂ ਦਾ ਕਦੇ ਵੀ ਬਾਦਲ ਪਰਿਵਾਰ ਨਾਲ ਜਾਂ ਬਾਦਲ ਦਲ ਨਾਲ ਤਾਲਮੇਲ ਨਹੀਂ ਸੀ ਬਣਨਾ। ਉਹ ਤਾਂ ਮਨਜਿੰਦਰ ਸਰਸਾ ਉਧਰ ਚਲੇ ਗਿਆ, ਇਹ ਫਿਰ ਹੁਣ ਬਾਦਲ ਦੇ ਪ੍ਰੋ ਹੋ ਗਏ। ਤੇ ਨਹੀਂ, ਇਹਨਾਂ ਨੇ ਪੂਰਾ ਜ਼ੋਰ ਲਾ ਕੇ ਗਿਆਨੀ ਹਰਪ੍ਰੀਤ ਸਿੰਘ ਦੀ ਹਮਾਇਤ ਵਿੱਚ ਡਟੇ ਹੋਣਾ ਸੀ, ਬਾਦਲਕਿਆਂ ਦੇ ਖਿਲਾਫ ਭਗਾਈ ਮਾਰਨੀ ਸੀ। ਅੱਜ ਕੱਲ ਸਰਨੇ ਹੁਣੀ ਜਿਹੜੇ ਨੇ ਉਹ ਬਾਦਲਕਿਆਂ ਦੀ ਹਮਾਇਤ ਵਿੱਚ ਬੋਲਦੇ ਆ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬੋਲਦੇ ਆ। ਗੱਲ ਇੰਨੀ ਕੀ ਆ। ਇੱਕ ਹੋਰ ਆ ਜਥੇਦਾਰ ਰਣਜੀਤ ਸਿੰਘ, ਪਤਾ ਨਹੀਂ ਉਹ ਗੌਰੇ ਮਸਕੀਨ, ਉਹਦੇ ਪਿੱਛੇ ਜੇ ਰੌਲਾ ਪਿਆ ਸੀਗਾ ਵੀ ਉਹ ਸੋਨੇ ਦਾ ਪਤਾ ਨਹੀਂ ਚਾਂਦੀ ਦਾ ਜੋ ਵੀ ਸੀ, ਉਹ ਅੱਡ ਲੱਗਿਆ ਹੋਇਆ ਵੀ ਮਤਲਬ ਮੈਨੂੰ ਜਥੇਦਾਰ ਲਾਓ ਜੀ, ਮੈਂ ਕਰਦਾ ਸਾਰਿਆਂ ਨੂੰ ਸਿੱਧੇ, ਜੋ ਕਹੂੰ। ਜਿਵੇਂ ਗਿਆਨੀ ਗੁਰਬਚਨ ਸਿੰਘ ਵਾਲਾ ਰੋਲ ਉਹ ਕਰਨ ਨੂੰ ਤਿਆਰ ਆ ਵੀ ਮੈਨੂੰ ਇੱਕ ਵਾਰੀ ਫੜਾਓ ਜੀ ਜਥੇਦਾਰੀ, ਮੈਂ ਜਿਵੇਂ ਬਾਦਲ ਪਰਿਵਾਰ ਕਹੂਗਾ ਉਵੇਂ ਕਰਨ ਨੂੰ ਤਿਆਰ ਆ। ਪਰ ਗਿਆਨੀ ਹਰਪ੍ਰੀਤ ਸਿੰਘ ਨੇ ਬਾਦਲਕਿਆਂ ਲਈ, ਕਿਉਂਕਿ ਉਹਦੇ ਕੋਲੇ ਬੋਲਣ ਦਾ ਮੁਹਾਵਰਾ ਤੇ ਉਹਨੂੰ ਇਹ ਵੀ ਪਤਾ ਕਿ ਜੇਕਰ ਹੁਣ ਮੈਂ ਦੜ ਵੱਟ ਗਿਆ ਤਾਂ ਮੇਰੇ ਲਈ ਚੰਗਾ ਨਹੀਂ ਹੋਏਗਾ। ਵੈਸੇ ਇਸ ਤੋਂ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ, ਗਿਆਨੀ ਕੇਵਲ ਸਿੰਘ, ਪ੍ਰੋਫੈਸਰ ਦਰਸ਼ਨ ਸਿੰਘ, ਭਾਈ ਰਣਜੀਤ ਸਿੰਘ ਸਮੇਤ ਬਹੁਤ ਸਾਰਿਆਂ ਨਾਲ ਬਾਦਲ ਦਲ ਦਾ ਪੇਚਾ ਪਿਆ। ਪਰ ਜਿਵੇਂ ਦਾ ਮਾਹੌਲ ਪ੍ਰੋਫੈਸਰ ਦਰਸ਼ਨ ਸਿੰਘ ਨੇ ਸਿਰਜਿਆ, ਜਿਵੇਂ ਦਾ ਭਾਈ ਰਣਜੀਤ ਸਿੰਘ ਨੇ ਸਿਰਜਿਆ, ਜਿਹੋ ਜਿਹਾ ਮਾਹੌਲ ਗਿਆਨੀ ਕੇਵਲ ਸਿੰਘ ਨੇ ਸਿਰਜਿਆ, ਇਹਨਾਂ ਸਾਰਿਆਂ ਦਾ ਰਲ ਕੇ ਜਿਹੜਾ ਸਿਰਜਿਆ ਹੋਇਆ ਮਾਹੌਲ ਆ, ਜੇ ਉਹ 50% ਮੰਨ ਲਈਏ ਤਾਂ ਬਾਕੀ 50% ਦੀ ਕਸਰ ਗਿਆਨੀ ਹਰਪ੍ਰੀਤ ਸਿੰਘ ਪੂਰੀ ਕਰੂ। ਹਰ ਰੋਜ਼ ਥਾਂ ਥਾਂ ਤੇ ਪ੍ਰੋਗਰਾਮ ਹੋ ਰਹੇ ਨੇ, ਹਰ ਰੋਜ਼ ਉਹ ਬਾਦਲ ਦਲ ਦੇ ਪੰਥ ਦੇ ਉਲਟ ਭੁਗਤਣ ਦੀ ਜਿਹੋ ਜਿਹੀ ਵਿਆਖਿਆ ਕਰਕੇ ਲੋਕਾਂ ਦੇ ਦਿਲ ਦਿਮਾਗ ਵਿੱਚ ਨੈਰੇਟਿਵ ਸਿਰਜ ਰਿਹਾ, ਉਹਦਾ ਅਸਰ ਪੂਰਨ ਤੌਰ ਤੇ ਹੋ ਰਿਹਾ। ਤੇ ਇਹ ਵੀ ਇੱਕ ਗੱਲ ਆ ਕਿ ਗਿਆਨੀ ਹਰਪ੍ਰੀਤ ਸਿੰਘ ਦੀ ਹਰ ਗੱਲ ਅਕਾਲ ਤਖਤ ਸਾਹਿਬ ਦੇ 2 ਦਸੰਬਰ ਵਾਲੇ ਹੁਕਮਾਂ ਦੇ ਨਾਲ ਖੜੀ ਆ। ਨਾ ਗਿਆਨੀ ਰਘਵੀਰ ਸਿੰਘ ਇਹ ਕਹਿ ਸਕਦੇ ਆ ਅੱਜ ਚਿੱਠੀ ਜੀ ਉਹ ਪਾ ਕੇ ਕਿ ਸਾਨੂੰ ਤਾਂ ਜੀ ਤਨਖਾਹ ਭੁਗਤਣੀ, ਅਸੀਂ ਤਾਂ ਸੁਰਖਰੂ ਹੋਏ, ਸਾਨੂੰ ਐਵੇਂ ਭਗੌੜੇ ਕਹੀ ਜਾਂਦੇ ਆ। ਬਾਦਲ ਦਲ ਵਾਲਿਆਂ ਨੇ ਪਾਇਆ ਪੋਸਟਰ ਜਿਹਾ ਬਣਾ ਕੇ, ਸੁਖਬੀਰ ਦੀ ਵੱਡੀ ਸਾਰੀ ਫੋਟੋ ਲਾਈ ਆ ਉੱਤੇ ਤੇ ਨਾਲ ਉਹ ਲਿਖਿਆ ਵੀ ਸਾਨੂੰ ਅਕਾਲ ਤਖਤ ਤੋਂ ਚਿੱਠੀ ਮਿਲ ਗਈ ਜੀ, ਅਸੀਂ ਤਾਂ ਉਤੋਂ ਸੁਰਖਰੂ ਆ। ਨਾ ਤਾਂ ਅਕਾਲ ਤਖਤ ਸਾਹਿਬ ਨੇ ਕਹਿਣਾ ਕਦੇ ਬਈ ਜੀ ਇਹਨਾਂ ਨੇ 2 ਦਸੰਬਰ ਵਾਲਾ ਹੁਕਮ ਪੂਰੇ ਦਾ ਪੂਰਾ ਮੰਨ ਲਿਆ, ਨਾ ਧਾਮੀ ਸਾਹਿਬ ਇਹ ਗੱਲ ਕਹਿਣ, ਨਾ ਹੋਰ ਕੋਈ ਸਿੱਖ ਕਵੇ। ਇਹੀ ਉਹ ਗੱਲ ਆ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਕਹਿ ਰਿਹਾ। ਉਹ ਤਖਤ ਦੇ ਜਥੇਦਾਰ ਤੋਂ ਪੋਸਟ ਤੋਂ ਲਾਹੇ ਹੋਣ ਦੇ ਕਰਕੇ ਹੋਰ ਧੜੱਲੇ ਨਾਲ ਕਹਿ ਰਿਹਾ। ਇਹ ਥੋੜਾ ਜਿਹਾ ਸੌਫਟ ਲਹਿਜੇ 'ਚ ਕਹਿ ਦੇਣਗੇ, ਪਰ ਇਹ ਜਾਪਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਦਲ ਦਲ ਦੇ ਲਈ ਹੋਰ ਜ਼ਿਆਦਾ ਵਿਪਤਾ ਵਾਲਾ ਦੌਰ ਆਏਗਾ। ਉਹ ਕਿਉਂ ਆਏਗਾ ਕਿ ਜਿਹੋ ਜਿਹੀ ਕਮਿਟਮੈਂਟ, ਬਿਟਰਨੈਸ
ਤਾੜ ਫਾੜ ਵਾਲੀ ਸੋਚ ਦੇ ਵਿੱਚੋਂ ਵਿਰਸੇ ਬਲਟੋਹੇ ਸਮੇਤ ਮਹੇਸ਼ਿੰਦਰ ਗਰੇਵਾਲ, ਬੰਟੀ ਰਮਾਣਾ ਤੇ ਜਿੰਨੀ ਬਾਦਲ ਸੈਨਾ ਹਰਚਰਨ ਬੈਂਸ ਹੋਣੀ, ਜਿਵੇਂ ਉਹ ਟੁੱਟ ਕੇ ਪੈਂਦੇ ਨੇ ਜਿਹੜਾ ਉਹਨਾਂ ਨੂੰ ਸਵਾਲ ਕਰਦਾ ਕੋਈ। ਤੁਸੀਂ ਕਦੇ ਹਰਚਰਨ ਬੈਂਸ ਦੀ ਸੁਣ ਕੇ ਦੇਖੋ ਜਿਹੜੀ ਪਰਸੋਂ ਆਈ ਆ, ਜਦੋਂ ਜਥੇਦਾਰ ਰਘਵੀਰ ਸਿੰਘ ਨੇ ਕਿਹਾ ਕਿ ਸਾਡਾ ਅਧਿਕਾਰ ਖੇਤਰ ਅਕਾਲ ਤਖਤ ਸਾਹਿਬ ਦਾ, ਇੱਥੇ ਦਿੱਕਤ ਦੱਸਦੇ ਫਿਰਦੇ ਆ। ਉਹਨਾਂ ਨੂੰ ਇਹ ਗੱਲ ਸਾਫ਼ ਤੌਰ ਦੇ ਉੱਤੇ ਬਾਦਲ ਦਲ ਨੇ ਫੈਸਲਾ ਕੀਤਾ ਹੋਇਆ ਵੀ ਅਕਾਲ ਤਖਤ ਸਾਹਿਬ ਕੀ ਕਹਿੰਦਾ ਛੱਡੋ ਪਰਾਂ, ਖਾਲਸਾ ਪੰਥ ਕੀ ਸੋਚਦਾ ਛੱਡੋ ਪਰਾਂ, ਆਪਾਂ ਆਪਦਾ ਝੁਰਲੂ, ਆਪਾਂ ਆਪਦਾ ਡੋਰੂ ਖੜਕਾਉਣਾ, ਬਸ ਆਪਾਂ ਕਿਸੇ ਦੀ ਸੁਣਨੀ ਨਹੀਂ। ਸੋ ਇਸ ਮਾਹੌਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਉਲਟ ਚੱਲਣ ਵਾਲਾ ਇਹ ਜਿਹੜਾ ਵਰਤਾਰਾ, ਇਹ ਇੱਕ ਤਰੀਕੇ ਨਾਲ ਅੱਗ ਨਾਲ ਖੇਡਣ ਵਾਲੀ ਗੱਲ ਆ। ਤੇ ਇਹ ਗੱਲ ਸੁਣਦੇ ਆ, ਅਜੇ ਮੈਨੂੰ ਪੱਕਾ ਨਹੀਂ ਪਤਾ ਕਿ ਜਥੇਦਾਰ ਸਾਹਿਬਾਨ ਜਿਹੜੇ ਆ ਗਿਆਨੀ ਰਘਵੀਰ ਸਿੰਘ, ਉਹ ਵੀ ਇਸ ਮਸਲੇ ਦੇ ਉੱਤੇ ਹੋਰ ਜ਼ਿਆਦਾ ਸਖਤ ਜਿਹੜਾ ਹੈਗਾ ਸਟੈਂਡ, ਕੋਈ ਬਿਆਨ ਜਾਂ ਕੋਈ ਪੰਗਾ ਖੜਾ ਕਰਨ ਨੂੰ ਫਿਰਦੇ ਆ। ਪਰ ਆਪਾਂ ਚੇਤੇ ਰੱਖੋ ਕਿ ਪਿਛਲੇ ਦਿਨੀ ਜਦੋਂ ਅੰਤਰੰਗ ਕਮੇਟੀ ਦੀ ਮੀਟਿੰਗ ਹੋਈ ਸੀ, ਉਦੋਂ ਇਹ ਵੀ ਕਿਹਾ ਸੀ ਵੀ ਜਿਹੜੇ ਦਫ਼ਤਰ ਵਾਲੇ ਆ, ਅਕਾਲ ਤਖਤ ਸਾਹਿਬ ਦਾ ਦਫ਼ਤਰ ਚਲਾਉਂਦੇ ਆ, ਉਹ ਆਹ ਨਾ ਕਰਨ, ਉਹ ਨਾ ਕਰਨ। ਸੋ ਸ਼੍ਰੋਮਣੀ ਕਮੇਟੀ ਦੇ ਤਾਂ ਇੱਕ ਤਰੀਕੇ ਨਾਲ ਮਥਾਜ ਨੇ ਜਥੇਦਾਰ ਸਾਹਿਬ। ਸੋ ਜਿਹੜੀ ਕੋਈ ਮੀਟਿੰਗ ਵੀ ਕਾਲ ਕਰਨੀ ਹੋਵੇ ਜਥੇਦਾਰ ਰਘਵੀਰ ਸਿੰਘ ਨੇ, ਉਹ ਵੀ ਨਹੀਂ ਆਪਦੀ ਮਰਜ਼ੀ ਨਾਲ ਕਰ ਸਕਦੇ। ਤੇ ਜਿਹੜੀ ਪੋਸਟ ਫੇਸਬੁੱਕ ਤੇ ਪੋਸਟ ਪਾਈ ਸੀ, ਉਹਦੇ ਕਰਕੇ ਤਾਂ ਕਿੰਨਾ ਖਲਾਰਾ ਪਾਈ ਬੈਠੇ ਆ ਪਹਿਲਾਂ ਅੰਤਰੰਗ ਕਮੇਟੀ ਵਾਲੇ। ਮੈਨੂੰ ਤਾਂ ਲੱਗਦਾ ਕਿਸੇ ਦਿਨ ਫੋਨ ਨਾ ਫੜ ਕੇ ਖੋਹ ਲੈਣ ਜਥੇਦਾਰ ਸਾਹਿਬ ਦਾ ਇਹ। ਤੋ ਜਿਹੜਾ ਇਹ ਸੋਚਿਆ ਜਾ ਰਿਹਾ ਕਿ ਉਹ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਸੱਦ ਕੇ ਜਥੇਦਾਰ ਰਘਵੀਰ ਸਿੰਘ ਕੋਈ ਨਵੀਂ ਗੱਲ ਕਰਨਗੇ, ਗਿਆਨੀ ਹਰਪ੍ਰੀਤ ਸਿੰਘ ਦੇ ਥਾਂ ਤੇ ਜਿਹੜਾ ਨਵਾਂ ਜਥੇਦਾਰ ਆਇਆ ਉਹਦੇ ਜਾਂ ਬਾਕੀ ਜਥੇਦਾਰ ਸਾਹਿਬਾਨ ਦੇ ਕੰਨੀ ਗੱਲ ਕੱਢਤੀ ਹੋਣੀ ਆ ਬਾਦਲ ਸੈਨਾ ਨੇ ਕਿ ਜੇ ਗਿਆਨੀ ਰਘਵੀਰ ਸਿੰਘ ਤੁਹਾਨੂੰ ਮੀਟਿੰਗ ਕਾਲ ਕਰਨ ਲਈ ਸੱਦੇ, ਜਾਣਾ ਨਹੀਂ, ਜੇ ਜਾਣਾ ਵਾ ਤਾਂ ਐ ਕਰਨਾ ਉਹ ਕਰਨਾ। ਸੋ ਲੱਗਦਾ ਨਹੀਂ ਕਿ ਗਿਆਨੀ ਰਘਵੀਰ ਸਿੰਘ ਕਿਸੇ ਮੀਟਿੰਗ ਦੇ ਵਿੱਚ ਪੰਜ ਸਿੰਘ ਸਾਹਿਬਾਨ ਦੀ ਦੇ ਵਿੱਚ ਸੋਚਦੇ ਹੋਣ ਕਿ ਮੈਂ ਇਹ ਗੱਲਾਂ ਕਹਿ ਲੂੰ ਜਿਹੜੀਆਂ ਉਹ ਨਿੱਜੀ ਤੌਰ ਤੇ ਕਹਿੰਦੇ ਫਿਰਦੇ ਆ ਕਿ ਮੈਂ ਹੁਕਮਨਾਮਾ ਇਨ ਬਿਨ ਲਾਗੂ ਕਰਾਉਣਾ। ਸੋ ਜਦੋਂ ਅਕਾਲ ਤਖਤ ਦੇ ਜਥੇਦਾਰ ਨੂੰ ਸਾਰੇ ਪਾਸਿਓਂ ਬੇਬਸ ਤੇ ਲਾਚਾਰ ਸਾਬਤ ਕਰਕੇ ਕਿਹਾ ਜਾਵੇ ਕਿ ਕਰ ਕੀ ਕਰਦਾ, ਉਦੋਂ ਜਦੋਂ ਖਾਲਸਾ ਪੰਥ ਨੂੰ ਕਿਹਾ ਜਾ ਰਿਹਾ ਹੋਵੇ ਵੀ ਅਸੀਂ ਨਹੀਂ ਮੰਨਦੇ ਹੁਕਮ ਦਾ, ਕਰ ਲੋ ਕੀ ਕਰਦੇ ਹੋ, ਫਿਰ ਉੱਥੇ ਪੁਆੜਾ ਕੋਈ ਨਾ ਕੋਈ ਵੱਡਾ ਹੀ ਖੜਾ ਹੋਊਗਾ। ਆਪੇ ਹੀ ਲੋਕ ਕਹਿਣਗੇ ਇਹ ਫਿਰ ਜਿਹੜਾ ਭਾਈ ਨਾਰਾਇਣ ਸਿੰਘ ਚੌੜੇ ਵਾਲਾ ਰਾਹ ਉਹੀ ਠੀਕ ਆ, ਇਹਨਾਂ ਦੀ ਹੋਰ ਤਾਂ ਕੋਈ ਕੰਮ ਬਚਿਆ ਨਹੀਂ। ਖੈਰ ਅਸੀਂ ਵੀ ਕਹਿ ਦਿੰਦੇ ਆ ਵੀ ਭਾਈ ਹਿੰਸਾ ਮਾੜੀ ਹੁੰਦੀ ਆ, ਪਰ ਜਿਹੜੇ ਕਹਿੰਦੇ ਆ ਹਿੰਸਾ ਬਹੁਤ ਮਾੜੀ ਆ ਨਾ, ਉਹਨਾਂ ਨੂੰ ਬੇਨਤੀ ਆ ਕਿ ਬਾਦਲ ਦਲ ਦੀਆਂ ਮਿੰਨਤਾਂ ਮੁੰਨਤਾਂ ਕਰੋ ਜਾ ਕੇ ਵੀ ਭਾਈ ਅਕਾਲ ਤਖਤ ਦੀ ਸ਼ਾਨ ਨੂੰ ਠੇਸ ਨਾ ਪਹੁੰਚਾਉਣ। ਇੱਥੇ ਸਮਾਪਤੀ ਆ, ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।